ਤਾਂ ਜੋ ਠੰਡਾ ਪਾਊਡਰ ਨਹੀਂ ਆਹੋ ਉਹਦੀ ਕੱਚੀ ਲੱਸੀ ਬਣਾ ਕੇ ਨਿਆਣਿਆਂ ਨੂੰ ਪਿਲਾਉਂਦੇ ओलंपिक चो पिस्तौल की वजह तो उन्होंने रेस शुरू करानी सी इन्होंने कि तू चलाएगा ना तो शुरू हो जाएगी शाम तक घोड़ा नप्पी जा रहा वो इंज ही पिस्टल में गोलियां वैसे ही फिर रही ने ते एक जगह लड़ाई पई ते नाल यार ने कहना फैसल मार गोली ते इंज करके ना चो करदा इड्डी ठक्की तलवार लै गया नाल ओदे पत्थरी भी फड़ी नाल नाल चलाई जांदे नाल नाल ओनू भी लाई अस्सलाम वालेकुम नाज़रीन टी टाइम में खुश आमदीद। ऐसी कता दिता मैं वो थल्ले नूं आ रही फिर इत्थे आ गई है नाले ठंडी क्यों नहीं वाह जिदा एसी दी ठंडी तुहानूं ठंडी लग रही ਭਾਈ ਪਤਾ ਕੀ ਗੱਲ ਇਹ ਨਾ ਉਸ ਸਿਸਟਮ ਦੇ ਵਿੱਚ ਫਰਕ ਹੁੰਦਾ ਅਸੀਂ ਹੁਣ ਜ਼ਮੀਰ ਅਗੇ ਵੀ ਮੁਤਮੈਨ ਉਂਝ ਵੀ ਮੁਤਮੈਨ ਆ ਸਾਨੂੰ ਠੰਡੀ ਲੱਗਣ ਡਈ बोरी पानी पैनी बोरी पानी पैनी गिल्ली करके ना वो पिछली साइड ते विंडो ते बोरी गिल्ली भाई टैंपरेचर 43 ਤੇ ਆ ਉਹ ਜਾ ਕੰਮ ਕਰ 43 ਕਿੰਨਾ ਹੁੰਦਾ 43 पूरे आंदे सिग्नल नहीं आंदे ठंडे यार नहीं ये कूलिंग नहीं कर रही असल ਦੇ ਵਿੱਚ ਨਾ ਜੈਨੂਇਨ ਬੰਦੇ ਨੂੰ ਆਰਟੀਫੀਸ਼ੀਅਲ नहीं लगती हुंदी ਇਹਦੇ ਨਾ ਉਹ ਪੈਪ ਨਹੀਂ ਜਿਹੜਾ ਵਿੰਡੋ ਵਾਲਾ ਉਹਦੇ ਚ ਗੇਂਦ ਫਸੀ ਉਹ ਜਾ ਕੰਮ ਕਰ ਜਿਹੜਾ ਇਹਦਾ ਆਊਟਡੋਰ ਨਹੀਂ ਉਹ ਆਂਡਾ ਨਹੀਂ ਹੁੰਦਾ ਪਲਾਸਟਿਕ ਦਾ ਉਹ ਬੱਚਿਆਂ ਉਹ ਫਸਿਆ ਮੈਂ ਆ ਵੇਖਿਆ ਮੈਂ ਘੁੱਟਿਆ ਉਹਨੂੰ ਉਹ ਹਰ ਜਗ੍ਹਾ ਤੋਂ ਪੈਪ ਘੁੱਟਿਆ ਜਾਂਦਾ ਇੱਕ ਜਗ੍ਹਾ ਤੋਂ ਨਹੀਂ ਘੁੱਟਿਆ ਇਹਦਾ ਮਤਲਬ ਆਂਡਾ ਫਸਿਆ ਇਸ ਵਾਰੀ ਨਹੀਂ ਬੋਲਣ ਦੇਗਾ ਗੱਲ ਵੈਸੇ ਤੇਰੀ ਸਿੱਟਣ ਵਾਲੀ ਨਹੀਂ ਹੈਗੀ ਮੈਨੂੰ ਗੈਸ ਦਾ ਮਸਲਾ ਲੱਗਦਾ ਉਸਤਾਦ ਜੀ ਉਹ ਤੁਹਾਡਾ ਵਾ ਘਰ ਮੈਨੂੰ ਗੈਸ ਦਾ ਮਸਲਾ ਉਸਤਾਦ ਜੀ ਲੱਗਦਾ ਪਿਆ ਜੈਨੂਇਨ ਤੇ ਉਹ ਤੇ ਤੂੰ ਕਦੋਂ ਫੱਕੀ ਵਗੈਰਾ ਯੂਜ਼ ਕਰ ਲਾ ਉਹ ਨਹੀਂ ਏਸੀ ਦੀ ਗੈਸ ਪੈਣ ਵਾਲੀ ਉਸਤਾਦ ਜੀ ਇਹਦੇ ਚ ਨਾ ਸਪਰਾਈਟ ਦੀ ਬੋਤਲ ਚ ਲੂਣ ਪਾ ਕੇ ਪਿੱਛੇ ਵਿੰਡੋ 'ਚ ਪਾਣਾ ਪੈਣਾ ਵਾ ਫੇਰ ਇਹਦਾ ਗੈਸ ਮਾਰਾ ਜਾਂ ਫੇਰ ਠੀਕ ਹੈ ਉਸ ਤੋਂ ਫੇਰ ਬਾਅਦ ਇਹਦਾ ਗੈਸ ਹੋਣਾ ਸੀ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਟੈਨਸ਼ਨ ਹੈਗੀ ਨਾ ਇਹਦਾ ਤੁਸੀਂ ਆਊਟਡੋਰ ਬਹੁਤ ਦੂਰ ਰੱਖਿਆ ਹੋਇਆ ਹਾਂਜੀ ਕਿੱਥੇ वो दूर सांगले पे ਉਹ ਨਹੀਂ ਆਊਟਡੋਰ ਦੂਰ ਨਹੀਂ ਰੱਖੀਦਾ ਉਸਤਾਦ ਜੀ ਇਹ ਏਸੀ ਲੱਗਾ ਨਾ ਇਹਦਾ ਬਿਲਕੁਲ ਥੱਲੇ ਆਊਟਡੋਰ ਰੱਖੀ लगे लगे दिल लगा रहंदा दो ਅੱਛਾ ਜਦੋਂ ਤੂੰ ਅੱਲਾ ਖੈਰ ਕੀਤਾ ਕਿਤੇ ਆਪਣੇ ਘਰ ਲਵਾਏਂਗਾ ਨਾ ਤੈਨੂੰ ਉਦੋਂ ਪਤਾ ਲੱਗੂ ਵੀ ਕਿੱਥੇ ਰੱਖਿਆ ਮੇਰੇ ਲੱਗਾ ਹੋਇਆ ਉਸਤਾਦ ਜੀ ਕਿੱਥੇ ਘਰ ਮੇਰੇ ਓ ਯਾਰ ਜਾਣ ਦੇ ਬੰਦ ਵਾ ਨਹੀਂ ਲੱਗਾ ਵਾ ਮਤਲਬ ਅੱਲਾ ਦੀ ਕਿਹੜੀ ਕਸਮ ਕੰਪਨੀ ਦਾ ਚਨਮਨ ਰੂਪਾ ਜਦੋਂ ਪੜ ਕੇ ਦੱਸਦਾ ਜੀ ਮੈਨੂੰ 2 ਸਾਲ ਹੋ ਗਏ ਉਸਤਾਦ ਜੀ ਹਾਂਜੀ ਕਹਿੰਦਾ ਲੱਗਾ ਅੱਜ ਜਦੋਂ ਅਸੀਂ ਪਿਛਲੀ ਤੇ ਬਸ਼ਹਿਰੇ ਕਰਕੇ ਆਏ ਉਦੋਂ ਕਿਉਂ ਮੱਤ ਵੱਜੀ ਸੀ ਸਾਡੀ ਕਿੱਥੇ ਲੱਗਾ ਵਾ ਇਧਰਲੇ ਕਮਰੇ 'ਚ ਤੁਸੀਂ ਇਧਰਲੇ ਕਮਰੇ 'ਚ ਗਏ ਸੀ ਨਾ ਯਾਰ ਇੱਧਰਲਾ ਤੇ ਆਪਸ਼ਨ ਨਹੀਂ ਇੰਜ ਵਾਲਾ ਕਹਿ ਉਹ ਝੂਠ ਬੋਲਦੇ ਆ ਪਿਛਲੇ ਜਗਲੇ ਚ ਕਹਿ ਇੱਧਰ ਵਾਸਤੇ 2 ਕਮਰੇ ਵਾਸਤੇ ਬਹੁਤ ਜਗ੍ਹਾ ਚਾਹੀਦੀ ਹੁੰਦੀ ਉਹ ਕੰਧ 'ਚ ਇੰਜ ਕਰਕੇ ਇਹਦੇ ਘਰ ਦਾ ਯਾਰ ਬੰਦਾ ਕਹਿੰਦਾ ਨਾ 10 ਮਰਲੇ ਦਾ ਘਰ ਆ 20 ਮਰਲੇ ਦਾ ਘਰ ਤੇ ਬੰਦਾ ਡਰਦਾ ਯਾਰ ਤੂੰ ਉਦਾਂ ਕਰੀ ਦਰਵਾਜ਼ਾ ਲੰਘੇਗਾ ਨਾ ਖੱਬੇ ਹੱਥ ਕਮਰੇ ਚਲਾ ਜੀ ਉਸ ਤੋਂ ਬਾਅਦ ਸਿੱਧਾ ਗਲੀ 'ਚ ਇੰਜ ਆ ਕੇ ਨਾ ਬੈਕ ਤੇ ਪਿੱਛੇ ਵਾਸ਼ਨ ਜਿਹੜਾ ਏਰੀਆ ਨਾ ਉੱਥੇ ਚਲਾ ਜੀ ਨਾ ਹੋਇਆ ਨਾ ਤੇ ਅੱਗੇ ਜਾ ਕੇ ਸੱਜੇ ਤੋਂ ਹੀ ਫਿਰ ਕਮਰਾ ਯਾਨੀ ਹੱਥ ਮੋੜਦੇ ਨੇ ਇਹਦਾ ਘਰ ਬੰਦਾ ਕਿਤੇ ਦੱਸਦਾ ਤੂੰ ਇੱਦਾਂ ਕਰੀ ਸਿੱਧਾ ਵੜੀ ਜੇ ਉੱਥੇ ਨਾ ਲੱਭਾ ਨਾ ਤੇ ਫਿਰ ਥੋੜਾ ਅੱਗੇ ਹੋ ਜੀ ਜੇ ਉੱਥੇ ਵੀ ਨਾ ਲੱਭਾ ਫਿਰ ਅੱਗੇ ਹੋ ਜੀ ਜੇ ਉੱਥੇ ਵੀ ਚੀਜ਼ ਨਾ ਆਈ ਫਿਰ ਐਂਡ ਤੇ ਚਲਾ ਜੀ ਨਾ ਹੋਈ ਤੇ ਬਾਹਰ ਆ ਜੀ ਯਾਨੀ ਇੰਨਾ ਤੰਗ ਆ ਤੁਸੀਂ ਐ ਕਹਿ ਨਹੀਂ ਸਕਦੇ ਵੀ ਐ ਨੂੰ ਮੁੜ ਜੀ ਐ ਨੂੰ ਮੁੜ ਜੀ ਚੱਕਰ ਹੀ ਨਹੀਂ ਸਿੱਧਾ ਹੀ ਆ ਬਲਕਿ ਇਹਦਾ ਐਡਰੈਸ ਸਮਝਾਉਣ ਲੱਗਾ ਅਗਲਾ ਹੱਥ ਇੰਜ ਕਰ ਲੈਂਦਾ ਕਹਿੰਦਾ ਯਾਰ ਥੋੜਾ ਇੰਜ ਆਏਗਾ ਅੱਗੋਂ ਵੱਜ ਜਾਣਾ ਤੂੰ ਕਿੰਨੇ ਟਨ ਦਾ ਸੀ ਮੇਰਾ ਹਾਂਜੀ 4 ਟਨ ਹੈਲੋ 4 ਟਨ ਅਸਲਮ ਕੁਵਾੜੀ ਕੋਲੇ ਜਿਹੜਾ ਹੁੰਦਾ 1.5 ਟਨ ਨਹੀਂ ਟਨ ਵੀ ਹੁੰਦਾ 1.5 ਟਨ ਵੀ ਹੁੰਦਾ ਉਹ 1.25 ਟਨ ਮਿਟਸੂਬਿਸ਼ੀ ਦਾ 1.5 ਟਨ ਹੁੰਦਾ ਨਾ ਉਹ 1.25 ਟਨ ਹੁੰਦਾ ਉਹ 1.25 ਟਨ ਦਾ ਤੇ ਕੋਈ ਏਸੀ ਨਹੀਂ ਓਏ ਯਾਰ ਫੈਸਲ ਪਤਾ ਕੀ ਨਾ ਕਰਿਆ ਕਰ ਮੇਰਾ ਦਿਮਾਗ ਨਾ ਖਬਰਾ ਜੀ ਤੁਸੀਂ ਦਿਮਾਗ ਖਰਾਬ ਤੇਰੀ ਮਿਹਰਬਾਨੀ ਆ ਤੇਰੀ ਮਿਹਰਬਾਨੀ ਤੁਸੀਂ ਕਿਸੇ ਦਿਨ ਕਸਮੇ ਲੜ ਤੂੰ ਆਪ ਗੋਲੀ ਛੱਡ ਦਿੱਤੀ ਆ ਯਾਰ ਮੇਰੇ ਓ ਯਾਰ ਤੂੰ ਆਪ ਗੋਲੀ ਛੱਡਤੀ ਆ ਨਾ ਖੁਦਾ ਦਾ ਵਾਸਤਾ ਸਾਨੂੰ ਵੀ ਛੱਡ ਲੈਂਦੇ ਤੂੰ ਕਹਿੰਦਾ ਵੀ ਮੈਂ ਛੱਡਤੀ ਆ ਹੋਰ ਮੈਂ ਕਿਸੇ ਨੂੰ ਛੱਡਣ ਨਹੀਂ ਦੇਣੀ ਯਾਰ 1.25 ਟਨ ਦਾ ਏਸੀ ਹੁੰਦਾ ਮਿਟਸੂਬਿਸ਼ੀ ਦਾ 1.5 ਟਨ ਦਾ ਨਹੀਂ ਹੁੰਦਾ ਪੌਣੇ ਟਨ ਦਾ ਹੁੰਦਾ ਤੇ 1.25 ਟਨ ਦਾ ਹੁੰਦਾ ਤੂੰ ਇਸ ਪ੍ਰੋਗਰਾਮ ਤੋਂ ਬਾਅਦ ਕਿਸੇ ਨੂੰ ਪੁੱਛ ਲਈ ਕੱਲ ਨੂੰ ਆ ਕੇ ਮੈਨੂੰ ਦੱਸ ਦੀ ਵੀ ਉਸਤਾਦ ਜੀ ਤੁਸੀਂ ਦਿਮਾਗ ਨਾ ਖਬਰਾਂ ਖਰਾਬ ਕਰਿਆ ਯਾਰ ਐਵੇਂ ਮੇਰੇ ਉਹ ਠਹਿਰ ਜਾ ਮੇਰੇ ਟਨ ਖਾ ਲੈ ਤੂੰ ਇੱਕ ਮਿੰਟ ਠਹਿਰ ਜਾ ਤੇਰਾ ਚੈਨਵਨ ਰੂਬਾ ਮੈਂ ਤੈਨੂੰ ਦੱਸਿਆ ਸੀ ਚੈਨਵਨ ਰੂਬਾ ਸਭ ਤੋਂ ਪਹਿਲੇ ਪੂਰੇ ਇਸ ਬਸਤੀ 'ਚ ਮੈਂ ਲਿਆ ਕੇ ਲਾਇਆ ਸੀ ਹਾਂਜੀ ਜੀ ਮੈਨੂੰ ਤਾਂ ਚਾਹ ਦੱਸੋ ਜੀ ਦੱਸੋ ਅੱਛਾ ਤੁਸੀਂ ਕਿੱਥੇ ਵੇਖਿਆ ਚੈਨਵਨ ਰੂਬਾ ਲੱਗਾ ਸਭ ਤੋਂ ਪਹਿਲੇ ਨਾ ਹੀ ਬਹੁਤ ਸਾਰਿਆਂ ਨੂੰ ਘੱਟ ਪਤਾ ਵਾ ਇਹਦਾ ਦਿਮਾਗ ਖਰਾਬ ਅਸੀਂ ਲਿਆਂਦਾ ਸੀ ਲਾਹੌਰੋਂ ਲਾ ਕੇ ਜਿਹੜਾ ਉਸਤਾਦ ਜੀ ਉਹੀ ਹੈ ਨਾ ਹਾਂਜੀ ਇਹ ਲਾਹੌਰ ਲੱਗਾ ਸੀ ਲਾਹੌਰੋਂ ਲਾ ਕੇ ਜਿਹੜਾ ਇੱਥੇ ਲਿਆਂਦਾ ਉਧਰ ਦਫ਼ਤਰ ਫਿਰ ਉਹ ਹੀ ਇੱਧਰ ਲਿਆਂਦਾ
ਤਾਈ ਪਤਾ ਕੀ ਗੱਲ ਭਾਈ ਤੁਸੀਂ ਦੱਸਿਆ ਮੈਨੂੰ ਤੇ ਖਾਣ ਪੀਣ ਦਾ ਵੀ ਤੁਸੀਂ ਦੱਸਿਆ ਪਾਣ ਦਾ ਵੀ ਅੱਗੋਂ ਤੁਸੀਂ ਅੱਗੋਂ ਆ ਦੱਸਿਆ ਬਕਵਾਸ ਸੁਣ ਲਓ ਅੱਗੋਂ ਅੱਛਾ ਆ ਚੈਨ ਬਕਵਾਸ। ਵਾਲੀ ਤੁਹਾਡੇ ਘਰ ਏਸੀ ਲੱਗਾ ਉਸਤਾਦ ਜੀ ਪੁੱਛੋ ਕਿ ਚੈਨਵਨ ਰੂਬਾ ਦਾ ਤੁਹਾਨੂੰ ਪਤਾ ਸੀ ਵੀ ਇਹ ਹੁੰਦਾ ਏਸੀ? ਹਾਂਜੀ ਇਹਨੂੰ ਪੁੱਛੇ ਨੇ ਸਭ ਤੋਂ ਪਹਿਲੇ ਇਹ ਏਸੀ ਕਿੱਥੇ ਲੱਗਾ ਦੇਖਿਆ ਤੇ ਇਹਦਾ ਨਾਂ ਕਿੱਥੋਂ ਸੁਣਿਆ। ਇਹ ਆ ਜਿਹੜਾ ਕਰਦਾ ਨਾ ਹਰ ਪੂਰੇ ਪਾਕਿਸਤਾਨ ਨੂੰ ਇਹਨੇ ਯਰਗਮਾਲ ਬਣਾਇਆ ਵਾ ਆਪਣੇ ਪਿਓ ਦੀ ਸ਼ਾਇਰੀ ਨਾਲ। ਠੀਕ ਹੈ ਨਾ, ਇਹਨੂੰ ਕਹ ਉਹਦੀ ਕਸਮ ਉਸ ਮਰੇ ਪਿਓ ਦੀ ਖਾ ਕੇ ਦੱਸੇ ਇਹਨੇ ਕਿੱਥੇ ਦੇਖਿਆ। ਉਸਤਾਦ ਜੀ ਮੇਰੇ ਪਿਓ ਦੇ ਖਿਲਾਫ ਗੱਲ ਨਾ ਕਰਨਾ ਕੋਈ। ਉਹ ਖਿਲਾਫ ਨਹੀਂ, ਉਹ ਪੁੱਛ ਮੈਂ ਫੇਰ ਕਹਿਣ ਡਿਆ ਠਹਿਰੀ ਇੱਕ ਮਿੰਟ ਯਾਰ, ਮੈਂ ਉਹਦੇ ਪਿਓ ਦੇ ਖਿਲਾਫ ਠੀਕ ਹੈ। ਤੁਸੀਂ ਉਹਨੂੰ ਇਹਦਾ ਮੁੰਡਾ ਕਹਿੰਦੇ ਤੇ ਇਹ ਖਿਲਾਫ ਨਹੀਂ? ਸੌਰੀ ਯਾਰ। ਨਾਲੇ ਉਹ ਇੱਥੇ ਉਸੇ ਨਹੀਂ ਲੱਗਾ ਇਹਦੇ ਘਰ, ਝੂਠ ਬੋਲਣ ਦੇ ਆ। ਉਹ ਟਰੱਕ ਵੱਜਾ, ਮਾੜੀ ਜੀ ਕੰਧ ਵਿੰਗੀ ਹੋ ਗਈ, ਕਹਿੰਦਾ ਜੀ ਵਿੰਡੋ ਬਾਹਰ ਆਈ। ਉਹ ਲੱਗਾ ਉਹਨਾਂ ਘਰ ਏਸੀ, ਉਹ ਇੰਨੀ ਠੰਡਕ ਕਰਦਾ ਵਿੱਚ ਵਿੱਚ ਬਰਫ਼ ਦੀਆਂ ਢੇਲੀਆਂ ਸੁੱਟਣ ਲੱਗ ਪੈਂਦਾ। ਸਹੀ ਗੱਲ। ਉਹ ਇੱਕ ਦਿਨ ਇੱਥੇ ਆ ਫੜਿਆ ਬਾਹਰ ਆ, ਮੈਂ ਕੀ ਹੋਇਆ ਕਹਿੰਦਾ ਯਾਰ ਏਸੀ 'ਚ ਨਾ ਇੰਨਾ ਬਰਫ਼ ਡਿੱਗੀ ਆ ਯਾਰ ਇੰਨੀ ਕੂਲਿੰਗ ਕਰਦਾ ਹੈ। ਨਹੀਂ ਇਹਦੇ ਘਰ ਏਸੀ ਭਲਾ ਕਿੱਦਾਂ ਲੱਗਾ? ਪਿਛਲੀ ਜਿਹੜੀ ਕਮਰੇ ਦੀ ਕੰਧ ਆ ਨਾ ਉੱਥੋਂ ਇੱਟਾਂ ਚਾਰ ਨਿਕਲੇ, ਗੱਡੀਆਂ ਤੇਜ਼ ਸ਼ੂ ਕਰਕੇ ਲੰਘਦੀ, ਕਹਿੰਦਾ ਏਸੀ ਲੱਗਾ। ਹਵਾ ਆਉਂਦੀ ਤੇਜ਼। ਹਵਾ ਆਉਂਦੀ ਜਿੱਦਣ ਕਿਤੇ ਛੁੱਟੀ ਹੋਵੇ ਨਾ। ਇਹਨੇ ਇੱਟਾਂ ਕਢਾਈਆਂ ਵਾ, ਸਵੇਰ ਨੂੰ ਤੇ ਬਰਫ਼ ਦਾ ਬਲਾਕ ਰੱਖ ਕੇ ਪਿੱਛੇ ਪੱਖਾ ਲਾ ਦਿੰਦਾ ਵਾ। ਉਸਤਾਦ ਐਸੀ ਠੰਡੀ ਹਵਾ ਆਉਂਦੀ ਆ ਤੇ ਮੁੜ ਕੇ ਬੱਚਿਆਂ ਨੂੰ ਕਹਿੰਦਾ ਵਾ ਜਲਦੀ ਸੌਂ ਜਾਓ ਏਸੀ ਖੁਰਨ ਰਿਹਾ ਜੇ। ਅਸੀਂ ਕਹਿੰਦਾ ਤੁਹਾਡੇ ਘਰ 1.5 ਟਨ ਦਾ ਏਸੀ ਲੱਗਾ, ਤੁਹਾਡੇ ਮੇਰੇ ਜੀ 1 ਪੱਟੀ ਵਾਲਾ ਲੱਗਾ। ਇਹ ਸਹੇਲ ਨੂੰ ਕਹਿਣ ਡਿਆ ਹੁੰਦਾ ਯਾਰ ਵੇਖੀ ਤਰ੍ਹਾਂ ਉੱਥੋਂ ਜਾ ਕੇ 1 ਪੱਟੀ ਏਸੀ ਦੀ ਫੜ ਲਿਆ। ਕਿਹੜਾ ਏਸੀ ਹੈ ਜੀ ਮੰਜੀ ਤੇ ਪੈ ਕੇ ਲੱਤ ਨੇ ਸਿੱਧਾ ਕਰਨਾ ਪੈਂਦਾ ਉੱਤੋਂ ਏਸੀ ਨਾ ਯਾਰ ਇਹਨੂੰ ਕਰਦੀ ਯਾਰ। ਨਿਰਵਾ ਕੀਤਾ ਸਹੀ ਯਕੀਨ। ਅਸੀਂ ਨਾ ਮੈਂ ਫਰੀਦ ਭਾਈ ਜਦੋਂ ਏਸੀ ਲਵਾਇਆ ਨਾ ਤੇ ਹੁਣ ਯਕੀਨ ਕਰਕੇ ਨਹੀਂ ਸੀ ਪਤਾ ਕਿ ਉਹ ਪੈਪ ਜਿਹੜਾ ਹੁੰਦਾ ਪਾਣੀ ਵਾਲਾ ਫਰੀਦ ਸਾਹਿਬ ਚਿੱਕੜ ਹੋਇਆ ਅਜੀ ਇਹਨੂੰ ਜੀ ਤੁਹਾਨੂੰ ਪਤਾ ਨਹੀਂ ਜੀ ਅੱਛਾ ਜ਼ਰੂਰਤ ਦਾ ਵੀ ਤੁਸੀਂ ਦੱਸਿਆ ਜੀ ਆ ਦੇਖ ਲਓ। ਅੱਛਾ ਫੈਸਲ ਸਾਹਿਬ ਝੂਠ ਨਾ ਬੋਲਿਓ, ਚੈਨਵਨ ਇਹ ਤਾਂ ਮੰਨ ਲਓ ਕਿ ਇੱਥੇ ਹੀ ਸੁਣਿਆ ਸੀ ਤੁਸੀਂ, ਤੁਹਾਨੂੰ ਨਹੀਂ ਸੀ ਪਤਾ? ਮੈਂ ਨਹੀਂ ਐਵੇਂ ਮੈਂ ਤੈਨੂੰ ਕਹਾਂ ਯਾਰ ਅੱਲਾ ਨੂੰ ਜਾਣ ਦੇਣੀ ਫਰੀਦ ਭਾਈ। ਚਲੋ ਕਿੱਥੇ ਕਿੱਥੇ ਦੇਖਿਆ ਸੀ? ਲਾਹੌਰ ਕਿੱਥੇ? ਦਫ਼ਤਰ ਸੀਗਾ ਇੱਕ ਦੋਸਤ ਦਾ, ਉੱਥੇ ਜਾਂਦਾ ਹੁੰਦਾ ਸੀ। ਏਸੀ ਲਵਾਇਆ ਇਹਨਾਂ ਨੇ, ਪੁੱਠਾ ਲਵਾ। ਮੈਂ ਤੁਹਾਨੂੰ ਦੱਸਦਾ ਭਾਈ 8 ਸਾਲ ਪਹਿਲੇ ਨਾ ਹਾਂਜੀ ਸਰ ਮੈਂ ਏਸੀ ਲੈਣਾ ਸੀ, ਹਾਲਾਤ ਮਾੜੇ ਚ ਕਿਸ਼ਤਾਂ ਦੇ ਕਿ ਯਾਰ ਕਿਤੋਂ ਲੈ ਲਵਾਂ, ਮੈਂ ਕੀ ਜ਼ਿੰਦਗੀ ਹੋਈ ਪਈ। ਮੈਂ ਮਾਰਕੀਟ ਚ ਗਿਆ ਤੇ ਏਸੀ ਜਨਾਬ 45,000 50,000 45,000 40,000 ਕਿਸ਼ਤਾਂ ਤੇ? ਨਹੀਂ ਨਗਦ। ਅੱਛਾ। ਇੱਕ ਬੰਦਾ ਮੈਨੂੰ ਕਹਿੰਦਾ ਉਸਤਾਦ ਜੀ ਇੱਕ ਏਸੀ ਆਇਆ ਨਵਾਂ ਚੈਨਵਨ ਰੂਬਾ। ਮੈਂ ਕਹਾ ਉਹ ਪੁਰਕਰਾ ਨਾ ਹੀ ਕਿੱਦਾਂ ਦਾ ਵਾ? ਕਹਿੰਦਾ ਉਸਤਾਦ ਜੀ ਮੈਂ ਕਹਿ ਰਿਹਾ ਨਾ ਲਵਾ ਲਓ। 27,000 ਰੁਪਏ ਦਾ ਏਸੀ 1.5 ਟਨ ਦਾ। 1.5 ਟਨ? ਮੈਂ ਕਿਹਾ ਓਕੇ। ਮੈਂ ਉਹ ਕਿਸ਼ਤਾਂ ਲੈਣ ਗਿਆ, ਉਹਨੇ ਮੈਨੂੰ ਲੈ ਦਿੱਤਾ। ਉਹ 35 36 ਦਾ ਪਿਆ, ਹਾਲੇ ਤੱਕ ਚੱਲਣ ਦਿਆ। ਆਓ ਏਸੀ ਆ। ਹਾਏ ਹਾਏ ਹਾਏ। ਮੈਨੂੰ ਯਾਦ ਥੋੜਾ ਜਿਹਾ ਮੈਂ ਪੌਜ਼ ਇਸ ਤੋਂ ਲਿਆ ਕਿ ਮੈਂ ਸੋਚਣ ਲੱਗਾ ਕਿ ਉਹ ਏਸੀ ਕਿੱਥੇ ਆ ਤੇ ਮੇਰੇ ਇੱਕਦਮ ਜ਼ਿਹਨ 'ਚ ਆਇਆ ਕਿ ਇਹ ਉਹ ਸੀ। ਆ ਮੇਰੀ ਜ਼ਿੰਦਗੀ ਦਾ ਵਾਹਦ ਪਹਿਲਾ ਏਸੀ ਜਿਹੜਾ ਮੈਂ 27,000 ਦਾ ਲਿਆ ਸੀ ਚੈਨਵਨ ਰੂਬਾ ਦਾ। 9ਵਾਂ ਸਾਲ ਆ ਇਹਨੂੰ, 9ਵਾਂ ਤੇ ਇਸ ਟਾਈਮ 2 ਲੱਖ ਰੁਪਏ ਤੋਂ ਉੱਤੇ ਦਾ ਹੈ ਬਿਲਕੁਲ ਇਸ ਤਰ੍ਹਾਂ ਹੀ। ਉਸ ਤੋਂ ਬਾਅਦ ਫਿਰ ਜਿਹੜਾ ਮੈਂ ਲਾਹੌਰ ਲਾਇਆ ਸੀ ਉਹ ਵੀ ਫਿਰ ਮੈਂ ਏਸੀ ਚੈਨਵਨ ਰੂਬਾ ਹੀ ਲਏ ਆ। ਉਸਤਾਦ ਜੀ ਤੌਬਾ ਦਾ ਮੁਕਾ। ਅੱਛਾ ਸਾਰੇ ਸਹੀ ਚੱਲਦੇ ਹੁਣ, ਇਹ ਨਹੀਂ ਮੇਰਾ ਕਰਕੇ ਮਤਲਬ ਇਹਦਾ ਨਾਮ ਚੈਨਵਨ ਰੂਬਾ ਇਸ ਤਰ੍ਹਾਂ ਦਾ ਚੈਂਗ ਹੋਂਗ ਰੂਬਾ। ਯਾਰ ਮੈਂ ਜਦੋਂ ਪਹਿਲੀ ਵਾਰੀ ਲੇਕਿਨ ਉਸਤਾਦ ਜੀ ਫਿਰ ਉਸ ਤੋਂ ਬਾਅਦ ਮੇਰਾ ਇੱਕ ਯਾਰ ਸੀ, ਅੱਲਾ ਨੂੰ ਜੰਨਤ ਨਸੀਬ ਕਰੇ, ਵਿਚਾਰਾ ਫੌਤ ਹੋ ਗਿਆ, ਅਮਰ ਰਜ਼ਾਬਾਦ ਏਸੀ। ਉਹਨੇ ਮੈਨੂੰ ਲਾ ਕੇ ਤਾਂ ਹੋਮ ਏਜ ਦਾ ਬਈ ਉਹਨੇ ਵੀ ਜਿਹੜਾ ਚੱਸ ਕਰਾਈ। ਫਿਰ ਜਿਹੜਾ ਮੈਂ ਉਦੋਂ OLX ਤੋਂ ਲੈ ਕੇ ਆਇਆ 95,000 ਦਾ 2 ਟਨ ਦਾ, ਉਹ ਵੀ ਤੌਬਾ ਦਾ ਮੁਕਾਮ। ਅੱਛਾ ਉਸਤਾਦ ਜੀ ਜਿਹੜਾ ਤੁਸੀਂ ਲਾ ਲਿਆ ਚੈਨ ਹੋਂਗ ਰੂਬਾ ਸਹੀ ਨਿਕਲ ਆਇਆ? ਹੁਣ ਕੱਲ ਮੈਂ ਇੱਕ ਹੋਰ ਲਾਇਆ ਉਧਰ ਕਿੱਧਰ ਮੁਸ਼ਹਿਰੇ ਹਲ ਚੈਂਗਰੋਂਗ ਮਹਿਬੂਬਾ। ਨਹੀਂ ਉਹ ਮੈਂ ਲਾਇਆ ਵਾ ਹਾਇਰ ਦਾ ਨਹੀਂ ਗ੍ਰੀਨ ਉਹ G5 ਸੈਮਸੰਗ ਮੋਟਰੋਲਾ ਰਿਕਸਨ ਟੈਲ। ਹੋਰ ਦੱਸੋ ਏਸੀਆਂ ਦੇ ਨਾਂ ਦੱਸੋ। ਗ੍ਰੀ ਨਹੀਂ ਯਾਰ ਉਹ ਤਾਂ ਮਾੜਾ ਜਿਹਾ ਪੜ ਗਈ ਹੈ ਯਾਰ। ਨਹੀਂ ਇਦਾਂ ਹੀ ਬੀਟਾ ਦੱਸੋ। ਸ਼ੂਬੀ ਨਹੀਂ ਸੀਏ ਦਾ ਨਹੀਂ ਜਰਨਲ ਨਹੀਂ ਮਲਕ ਉਹ ਬੈਟ ਹੁੰਦੇ ਥੋੜੀ। ਅੱਛਾ ਗ੍ਰੀ ਨਹੀਂ ਇਕੋ ਸਟਾਰ ਈਕੋ ਸਟਾਰ। ਯੈਸ। ਈਕੋ ਸਟਾਰ। ਹੁਣ ਉਹ ਵੀ ਮੈਂ ਬੰਦੇ ਨੂੰ ਕਿਹਾ, ਮੈਂ ਕਿਹਾ ਯਾਰ ਇਹ ਈਕੋ ਸਟਾਰ। ਕਹਿੰਦਾ ਭਾਈਜਾਨ ਮੈਂ ਤੁਹਾਨੂੰ ਜਾਣਦਾ ਵਾਂ, ਤੁਸੀਂ ਇੱਕ ਵੀਡੀਓ ਬਣਾ ਕੇ ਸਾਡੀ ਮਾਂ ਭਣੇ ਕਰਨੀ, ਮੈਂ ਪਾਗਲ ਨਾ ਤੁਹਾਨੂੰ ਦਵਾਂ, ਇਹਨੂੰ ਲਾਓ ਕੋਈ ਟੈਨਸ਼ਨ ਹੋਵੇ ਮੈਂ ਬੈਠਾ। ਉਹ ਬਿਹਤਰੀਨ ਚੱਲੇਗਾ, ਬਿਹਤਰੀਨ ਬੰਦਾ ਇਸ ਟਾਈਮ। ਯਾਰ ਨਹੀਂ ਉਹ ਬੰਦਾ ਚਲਾਇਆ ਨਹੀਂ, ਚੱਲਦਾ ਓਕੇ ਹੈ। ਪਹਿਲੀ ਵਾਰੀ ਗਿਆ ਫਰੀਦ ਭਾਈ। ਆਹੋ ਮੈਂ ਸੁਣਿਆ ਵਾ ਕਿ ਇਹ ਨਾ ਜਿੱਥੇ ਚਾਈਨਾ 'ਚ ਬਣਦੇ ਨੇ ਨਾ ਸਾਰੀ ਚਾਈਨਾ ਦੀ ਟੈਕਨੋਲੋਜੀ ਹੋਈ ਆ। ਬਿਲਕੁਲ
ਜਿੱਦਾਂ ਮੋਟਰਸਾਈਕਲ ਆ, ਜਨਾਨ ਮੋਟਰਸਾਈਕਲ ਆਈ ਸੀ ਸਭ ਤੋਂ ਪਹਿਲੇ 2002 ਚ ਮੈਂ ਲਈ ਸੀ ਜਨਾਨ। ਇਸ ਕਿਸਮ ਦੀ ਉਹ ਗੱਡੀ ਆਈ ਸੀ ਉਸਤਾਦ ਜੀ, ਉਹਨੇ 70 ਫਰਕ ਕਰਤੀ। ਜਿਹੜਾ ਜਨਾਨ ਦਾ ਪਹਿਲਾ ਮਾਡਲ ਆਇਆ ਸੀ, ਜਨਾਨ ਬਹੁਤ ਉਹ ਮੇਰੇ ਮੋਲਾ 7 ਨਹੀਂ, ਇਹ ਨਹੀਂ 2002 ਚ ਮੈਂ ਲਈ ਸੀ। 2-3 ਮਾਡਲ ਜਿਹੜਾ ਆਇਆ ਨਾ 2000 ਚ ਵੀ ਆ ਗਿਆ, ਇੱਕ ਮਾਡਲ ਆਇਆ ਸੀ 2001 ਮਾਡਲ ਬੜਾ ਮਜ਼ਬੂਤ ਹੈ। ਉਹ 2000 ਚ ਆ ਗਈ ਸੀ ਜਨਾਨ, ਫਿਰ ਮੈਂ 2 ਚ ਲਈ ਸੀ। ਉਹੀ ਫਿਰ ਮੋਟਰਸਾਈਕਲ ਹਾਲ ਤੱਕ ਮੇਰੇ ਕੋਲ ਹੈਗੀ, ਉਹ ਵੀ ਉਸਤਾਦ ਜੀ ਵੀ ਢੀਠ ਗੱਡੀ ਸੀ। ਫਿਰ ਅੱਛਾ ਹੁੰਦਾ ਕਿ ਇਹ ਚਾਈਨਾ ਦੇ ਵਿੱਚ ਮੈਂ ਸੁਣਿਆ ਕਿ ਤੁਸੀਂ ਆਪ ਆਰਡਰ ਦਿੰਦੇ ਹੋ, ਚਾਈਨਾ ਨੇ ਤੁਹਾਨੂੰ ਕਹਿਣਾ ਕਿ ਕਿੰਨੇ ਵਾਲੀ ਮੋਟਰਸਾਈਕਲ ਬਣਾਉਣੇ, ਲਿਆ ਉਹਨੇ ਵਾਲੀ ਬਣਾ ਦਿੰਦੇ ਤੁਸੀਂ ਆਪਣਾ। ਐਵੇਂ ਹੁਣ ਗਨੀ, ਹਾਂਜੀ ਹਾਂਜੀ ਹੈ ਹਬੀਬ, ਇਹ ਤੂੰ ਆਪਣਾ ਬਣਵਾ ਲਾ ਦਾਨਿਸ਼ ਟੀ 70 ਤੋਂ ਬਾਅਦ ਦਾਨਿਸ਼ ਟੀ ਬਣਵਾ ਲਾ। ਉਹਨੂੰ ਕਹੇ ਜੀ ਮੈਨੂੰ ਇੱਥੇ ਘਰ ਆ ਕੇ ਨਾ 28,000 ਦੀ ਪੈ ਜਾਵੇ, ਉਹ ਪੈ ਜਾਣੀ ਹੈ, ਤੂੰ ਅੱਗੋਂ 35-40 ਦੀ। ਚੀਮਾ CD70 ਬਣ ਸਕਦੀ। ਚਲੋ ਸਹੀ ਗੱਲ ਯਾਰ ਕਹਿੰਦੇ ਜਿੰਨੇ ਮੇਰੇ ਯਾਰ ਦੋਸਤ ਪਿਆਰ ਵਾਲੇ ਨੇ ਚੀਮੇ ਬਸ ਕਰ ਮੈਂ ਹੁਣ ਗੱਲ ਵੀ ਨਹੀਂ ਕਰਨਾ ਉਸਤਾਦ ਜੀ, ਮੈਂ ਕੀ ਕਹਿ ਦਿੱਤਾ? ਤੂੰ ਗੱਲ ਵਿੱਚ ਇੰਟਰੈਕਸ਼ਨ ਕਰ ਦਿੰਦਾ। ਮੈਂ ਤੁਹਾਨੂੰ ਗੱਲ ਕਰਨ ਲੱਗਾ ਸੀਗਾ, ਏਸੀ ਦੀ ਗੱਲ ਹੋਣੀ ਸੀ ਪਹਿਲੇ। ਮੈਂ ਏਸੀ ਦਾ ਦੱਸਣਾ ਜੇ ਤੁਹਾਡੀ ਇਜਾਜ਼ਤ ਹੋਵੇ। ਚੈਨ ਹੋਮ ਰੂਬਾ, ਠੀਕ ਹੈ। ਜਦੋਂ ਮੈਂ ਪਹਿਲੀ ਵਾਰੀ ਗਿਆ ਵਾ ਨਾ ਦਫ਼ਤਰ ਉਸਤਾਦ ਜੀ ਕੋਲ ਲਾਹੌਰ, ਯਾਰ ਫਰੀਦ ਮੈਂ ਅੰਦਰ ਬਣਿਆ ਤੇ ਮੈਨੂੰ ਇੰਝ ਲੱਗੇ ਮੈਂ ਪਤਾ ਨਹੀਂ ਕਿੱਥੇ ਠੰਡ ਚ ਆ ਗਿਆ। ਉਦੋਂ ਹੀ ਫੈਸਲ ਨੇ ਠਾਣ ਲਈ ਸੀਗੀ ਕਿ ਯਾਰ ਮੈਂ ਏਸੀ ਜਦੋਂ ਵੀ ਲਵਾਇਆ ਚੈਨ ਹੋਮ ਰੂਬਾ ਦਾ ਲਵਾਵਾਂਗਾ। ਔਰ ਉਹ ਤੀਸਰੀ ਮੰਜ਼ਲ ਤੇ ਦਫ਼ਤਰ ਸੀ, 4 ਸਾਈਡਾਂ ਤੋਂ ਉਹਦੇ ਧੁੱਪ ਪੈਂਦੀ ਸੀ, ਛੱਤ ਵੀ ਉਹਦੀ ਉੱਪਰੋਂ ਨੰਗੀ ਸੀ, ਕੋਈ ਉੱਪਰ ਹੋਰ ਬਿਲਡਿੰਗ ਮਤਲਬ ਨਹੀਂ ਸੀ, ਤੇ ਸਾਈਡਾਂ ਤੇ ਵੀ ਕੁਝ ਨਹੀਂ ਸੀ ਬਣਿਆ, 4 ਸਾਈਡਾਂ ਤੋਂ ਧੁੱਪ ਪੈਂਦੀ ਸੀ। ਉਹ ਜਵਾਨ ਨੇ ਮੈਂ ਲਾਇਆ ਵਾ ਪੂਰਾ ਭਾਈ ਨਿਕਲਿਆ ਭਾਈ ਪੂਰਾ। ਲੇਕਿਨ ਉਸ ਬਿਲਡਿੰਗ ਦੇ ਵਿੱਚ ਸਿਰਫ ਇੱਕ ਦੁੱਖ ਸੀਗਾ ਫਰੀਦ ਸਾਹਿਬ, ਉੱਥੇ ਦਾ ਜਿਹੜਾ ਚੌਕੀਦਾਰ ਸੀਗਾ ਨਾ, ਹੁਣ ਮੈਂ ਆਇਆ ਤੇ ਮੈਨੂੰ ਕਹਿੰਦਾ ਕਿੱਧਰ ਜਾਣਾ? ਮੈਂ ਕਿਹਾ ਸਜਾਦ ਸਾਹਿਬ। ਬਾਰ-ਬਾਰ ਨਹੀਂ ਆਣਾ ਜਾਣਾ, ਇੱਕ ਵਾਰੀ ਆਣਾ ਜਾਣਾ। ਪਤਾ ਨਹੀਂ ਉਹਨੂੰ ਕੀ ਕਿਹਾ ਸੀ, ਉਹ ਇਦਾਂ ਹੀ ਸੀ ਕਰੈਕਟਰ। ਉਸ ਤੋਂ ਬਾਅਦ ਗੱਡੀ ਦੀ ਗੱਲ ਸੁਣ ਲਓ। ਗੱਡੀ ਉਸਤਾਦ ਜੀ ਨੇ ਕਿਹਾ ਨਾ ਕਿ 2001 ਚ ਲਈ। ਫਰੀਦ ਅੱਲਾ ਤੋਂ ਬਾਅਦ ਡਰ ਕੇ ਕਹਿੰਦਾ ਮੈਂ ਤੋਬਾ ਸਤਗਵਾਰਾ, ਮੇਰੇ ਵੇਖ ਲੈ ਲੋਂਗਟੇ ਹਜੇ ਵੀ ਖੜੇ ਹੋ ਗਏ ਆ। ਗੱਲ ਜੈਨਵਨ ਆ, ਮੈਂ ਜੈਨਵਨ ਕਹਿਣ ਡਿਆ ਫਰੀਦ। ਤੂੰ ਲੋਂਗਟੇ ਮਾਰ ਨਾ ਦੇ। ਜਦੋਂ ਮੇਰੀ ਅੱਖ ਖੁੱਲੀ ਸੀ ਨਾ, ਹੋਸ਼ ਮੈਂ ਸੰਭਾਲੇ ਸੀਗੇ। ਇੱਧਰ ਵੀ ਹੱਥ ਕਰੀਆਂ, ਇੱਧਰ ਵੀ ਕੋਈ ਪਿੱਛੋਂ ਚੈਟੇ ਵੱਜ। ਅੱਛਾ ਤੁਸੀਂ ਅੱਛਾ ਜਦੋਂ ਤੁਸੀਂ ਅੱਖ ਵੇਖਿਆ ਨਾ, ਉਹ ਚਮਲਾ ਮਾਰਦਾ, ਉਹਨੂੰ ਰੋਕਦੇ ਨਹੀਂ ਪਏ ਤੁਸੀਂ ਵਿੱਚ ਮੈਨੂੰ। ਇਹ ਹੁਣ ਪਤਾ ਕੀ ਹੋਣਾ, ਮੇਰੀ ਸੁਣ ਲਓ, ਇਹ ਕੱਪ ਨਾ ਪਾਓ। ਉਹ ਇਦਾਂ ਪਤਾ ਕੀ ਉਹ ਐਰੀਟੇਟ ਹੁੰਦੇ ਆ ਦੇਖਣ ਵਾਲੇ, ਠੀਕ ਹੋ ਗਏ ਕਿ ਯਾਰ ਇੱਕਦਮ ਸ਼ੋਰ ਆਰਾਮ ਨਾਲ ਗੱਲ ਕਰੋ। ਹੁਣ ਦੇਖੋ ਨਾਜ਼ਰੀਨ, ਤੁਸੀਂ ਗੱਲ ਸੁਣ ਲਓ। ਇਹਨੇ ਆਪ ਗੱਲ ਕੀਤੀ ਕਿ ਜਦੋਂ ਮੈਂ ਜੰਮਿਆ ਤੇ ਮੋਟਰਸਾਈਕਲ, ਹੁਣ ਅੱਗੋਂ ਅਸੀਂ ਇਹਨੂੰ ਗੱਲਾਂ ਕਰਨੀਆਂ ਨੇ ਕਿ ਜਦੋਂ ਇਹ ਜੰਮਿਆ ਤੇ ਫਿਰ ਇਦਾਂ ਤੇ ਇਦਾਂ, ਫਿਰ ਇਹ ਆਪ ਉਧਰ ਲੈ ਕੇ ਆਇਆ। ਨਹੀਂ ਉਸਤਾਦ ਜੀ, ਮੈਂ ਅੱਛਾ ਜਦੋਂ ਤੂੰ ਨਹੀਂ ਕਹਿੰਦਾ ਮੈਂ ਜਦੋਂ ਪੈਦਾ ਹੋਇਆ ਹੋਸ਼ ਸੰਭਾਲੀ। ਅੱਛਾ ਹੋਸ਼ ਸੰਭਾਲੀ ਗੱਲ ਹੀ ਨਹੀਂ ਕਰਨਾ। ਤੇ ਯਾਰ ਜਦੋਂ ਬੰਦਾ ਪੈਦਾ ਹੁੰਦਾ ਉਦੋਂ ਹੀ ਹੋਸ਼ ਸੰਭਾਲਦਾ। ਨਹੀਂ ਇਹ ਪਹਿਲਾਂ ਬਾਅਦ ਚ ਵੱਡਾ ਹੋ ਕੇ ਟੀਕੇ ਲਾਉਣ ਲੱਗ ਪਿਆ, ਇਹਨੇ ਨੇ ਛੱਡੇ ਤੇ ਹੋਸ਼ ਸੰਭਾਲੀ। ਤੈਨੂੰ ਮੈਂ ਕਿਹਾ ਸ਼ਾਇਦ ਮੈਂ ਤੁਹਾਨੂੰ ਪਹਿਲਾਂ। ਅੱਛਾ ਜਦੋਂ ਤੂੰ ਹੋਸ਼ ਸੰਭਾਲੀ, ਫਿਰ ਇਹਨੇ ਬਾਕੀ ਚੀਜ਼ਾਂ ਵੀ ਸੰਭਾਲੀਆਂ ਤੇ ਚਲੇ ਗਿਆ। ਮੈਂ ਜਦੋਂ ਹੋਸ਼ ਸੰਭਾਲੀ ਨਾ, ਮੈਂ ਘਰ ਦੇ ਬਾਹਰ ਨਿਕਲਣ ਦੇ ਇੱਕ ਵੱਡੀ ਜੀ ਸ਼ੈ ਮੈਨੂੰ ਨਜ਼ਰ ਆਉਂਦੀ ਸੀ ਤੇ ਮੈਂ ਅੱਬੂ ਨੂੰ ਕਹਿੰਦਾ ਹੁੰਦਾ ਸੀ, ਪਾਪਾ ਇਹ ਕਿਆ ਹੈ? ਤੇ ਉਹ ਚ ਟੱਕਰ ਮਾਰ ਦਿੰਦੇ। ਉਹ ਕਹਿੰਦਾ ਸੀ ਪੁੱਤ ਤੇਲ ਵਾਲੀਆਂ ਟਾਕੀਆਂ ਦਾ ਤੜਾ। ਉਹ ਕਹਿੰਦਾ ਪੁੱਤ ਬੱਕਰੀਆਂ ਕਰਦੀਆਂ। ਇਹ ਆਪਾਂ ਕੰਮ ਸ਼ੁਰੂ ਕੀਤਾ ਤੇਲ ਵਾਲੀਆਂ ਟਾਕੀਆਂ ਦਾ। ਨਹੀਂ ਵੱਡਾ ਜਿਹਾ ਕੀ ਸੀ? ਵੱਡਾ ਜੀ ਪਾਤੀਆਂ ਦਾ ਘੀਰਾ ਹੋਣਾ ਵਾ। ਤੇ ਅੱਬੂ ਕਹਿੰਦੇ ਹੁੰਦੇ ਸੀ, ਬੇਟਾ ਇਹ ਕਾਰ ਹੈ, ਦਿਸ ਇਜ਼ ਐਨ ਕਾਰ, ਦਿਸ ਇਜ਼ ਏ ਕਾਰ। ਐਨ ਆ ਕੇ ਖੜਾ ਸੀਗਾ, ਐਨ ਕਾਰ ਖੜੀ ਹੈ ਤੇ ਕਹਿ ਰਿਹਾ ਕਿ ਜੀ ਅੱਬੂ ਜੀ ਵੱਡਾ ਜਿਹਾ ਕੀ ਹੈ। ਆਹੋ ਇਹਨੂੰ ਇੰਨਾ ਹੀ ਨਹੀਂ ਪਤਾ ਲੱਗਾ ਹੋਸ਼ ਸੰਭਾਲੀ, ਯਾਨੀ ਇੱਕਦਮ ਇਹ ਬੇਹੋਸ਼ ਸੀ, ਕੋਮੇ ਸੀ। ਇਹਨੇ ਹੋਸ਼ ਸੰਭਾਲੀ ਤੇ ਬਾਹਰ ਆਇਆ ਤੇ ਦੇਖੋ ਇਹ ਆ ਦੁਨੀਆ ਆ ਕੀ ਹੈ, ਤੇ ਬੁੜ ਕੇ ਕਾਰ ਆ, ਮਤਲਬ ਏਡਾ ਉਹ ਇੱਕ ਮਿੰਟ, ਨਹੀਂ ਸੀ ਪਤਾ। ਜਦੋਂ ਬੱਚਾ ਥੋੜਾ ਵੱਡਾ ਹੁੰਦਾ, ਇਹਨਾਂ ਦੇ ਘਰ ਇਦਾਂ ਦੇ ਸੀ, ਉਹ ਟੈਂਕੀ ਪਿੱਛੇ ਪੋਸਟ ਪੀਂਦਾ ਸੀ, ਪੋਸਟ ਪੀ ਕੇ ਸੁੱਤਾ ਰਹਿੰਦਾ। ਇਹਨੇ ਹੋਸ਼ ਸੰਭਾਲੀ, ਸਾਹਮਣੇ ਗੱਡੀ ਖੜੀ, ਬਸ ਇੰਨੀ ਗੱਲ। ਇੱਕਦਮ ਨੇ ਪਹਿਲੀ ਵਾਰੀ ਜ਼ਿੰਦਗੀ 'ਚ ਗੱਡੀ ਵੇਖੀ ਤੇ ਇਹਨੇ ਕਿਹਾ ਬੁਝੀ ਵੱਡਾ ਜਿਹਾ ਕੀ ਆ। ਯਾਰ ਤੂੰ ਗੱਲ ਤੇ ਗੌਰ ਤੇ ਕਰ। ਅੱਬੂ ਜਾਂਦੇ ਹੁੰਦੇ ਸੀ ਨਾ ਗੱਡੀ ਦੇ, ਕਾਰ ਸਾਡੇ ਕੋਲ ਹੁੰਦੀ ਸੀਗੀ, ਠੀਕ ਹੈ। ਪਤਾ ਨਹੀਂ ਇਹਨੇ ਕਿਹਾ ਅੱਬੂ ਜੀ ਵੱਡਾ ਜਿਹਾ ਕੀ? ਉਹਨਾਂ ਨੇ ਕਿਹਾ ਪੁੱਤ ਤੂੰ ਜ਼ਰਾ ਵੱਡਾ ਹੋ ਜਾ, ਤੇਰੇ ਕੋ ਵੀ ਹੋਏਗਾ ਤੇ ਨਾਲ। ਇਨਸ਼ਾਅੱਲਾ ਠੀਕ ਹੋਏਗੀ, ਲਾਜ਼ਮੀ। ਹੁਣ ਮਿਲ ਗਈ ਕਿਹੜੀ ਮਿਲ ਜਾਊਗੀ ਉਸਤਾਦ ਜੀ? ਦੇਸੀ ਲੱਗ ਗਿਆ, ਦੇਰ ਆਏ। ਇੱਥੇ ਪੁੱਠਾ ਲਾ ਲਿਆ ਸੀ ਨਾ, ਨੇਰ ਨਹੀਂ ਹੈ ਇੱਥੇ ਪੁੱਠਾ ਲਾ ਲਿਆ ਭਾਈ। ਉਹ ਹਵਾ ਬਾਹਰ ਕੁੱਤੀ ਤੇ ਕੁੱਤਾ ਕੁਕੜੀਆਂ ਲੈ ਰਹੇ, ਆਪ ਗਰਮੀ ਚ ਬੈਠੇ ਆ ਕੁਕੜੀਆਂ। ਹਾਂਜੀ ਪੁੱਠਾ ਲਾਤਾ ਵਾ, ਜਿੱਧਰੋਂ ਠੰਡੀ ਹਵਾ, ਕੁੱਤੀ ਤੇ ਕੁੱਤਾ ਕੁਕੜੀਆਂ ਲੈ ਰਹੇ ਬਾਹਰ ਬੈਠੇ ਨਾ, ਹਵਾ ਲੈ ਰਹੇ ਭਾਈ। ਉਹ ਠੰਡ ਉਹਦਾ ਮਤਲਬ ਜਾਨਵਰ ਉਹਨੇ ਆਊਟਡੋਰ ਜਿਹੜਾ ਅੰਦਰ ਲਾ ਲਿਆ ਤੇ ਇਨਡੋਰ ਬਾਹਰ ਲਾ। ਓਏ ਉਹ ਤੇ ਮੈਨੂੰ ਪਤਾ ਲੱਗ ਗਿਆ ਭਾਈ, ਗਲੀ ਚ ਹੁਣ ਕੁੱਤੇ ਮਿਲ ਗਏ ਫਿਰ ਰਹੇ ਸੀ। ਉਹ ਜਾਨਵਰ ਠੰਡੇ ਹੋਏ ਆਪ ਛਾਪ। ਕਹਿੰਦਾ ਕੁੱਤੀ ਤੇ ਕੁੱਤਾ ਕੁਕੜੀਆਂ ਲੈ ਰਹੇ।
ਤੁਸੀਂ ਗੱਲ ਤੇ ਗੌਰ ਨਹੀਂ ਕੀਤੀ। ਠੰਡ ਲੈ ਰਹੇ ਉਹਦਾ ਜੁਮਲਾ ਪੂਰਾ ਸੀ ਕਿ ਹਵਾ ਬਾਹਰ ਕੁੱਤੀ ਤੇ ਕੁੱਤਾ ਕੁਕੜੀਆਂ ਲੈ ਰਹੇ, ਯਾਨੀ ਸਾਰੇ ਠੰਡੀ ਹੋਏ ਟਾਇਰ ਸੇ ਮੁਰਾਦ ਕੇ ਬਾਹਰ। ਚਲੋ ਠੀਕ। ਲੋਕਾਂ ਦੇ ਏਸੀਆਂ 'ਚ ਤੇ ਇੰਜ ਨਾ ਬਟਨ ਨੱਪੋ ਤੇ ਬਾਰੀ ਐ ਨੂੰ ਜਾਣ ਲੱਗ ਪੈਂਦੀ ਹੈ। ਇੱਕ ਮਿੰਟ, ਐ ਨੂੰ ਕਿਹੜੀ ਜਾਂਦੀ ਐ ਨੂੰ ਆਉਂਦੀ ਜਾਂਦੀ ਨਹੀਂ 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 24 ਇਹਨੇ ਏਸੀ ਲਾਇਆ, ਇਹਨੇ ਏਸੀ ਲਾਇਆ, ਹਾਂਜੀ ਦੱਸੋ ਦੱਸੋ। ਇਹਨੇ ਏਸੀ ਲਾਇਆ, ਇਹਨੇ ਨਹੀਂ ਪਤਾ ਕਿ ਇੰਜਨ 'ਚ ਵੀ ਜਾਂਦੀ ਬਾਰੀ। ਇੰਜਨ 'ਚ ਕਿਹੜੀ ਜਾਂਦੀ ਹੈ? ਆ ਏਸੀ ਲਾਇਆ ਇਹਨੇ। ਕਹਿੰਦਾ ਮੇਰੇ ਨਾਲ ਗੱਲ ਨਾ ਕਰੋ, ਮੈਂ ਹੋਸ਼ ਸੰਭਾਲੀ ਤੇ ਮੈਂ ਕਿਹਾ ਬੁਝ ਗਿਆ ਕਿ ਤੇ ਕਹਿੰਦੇ ਪਤਕਾਰ ਆ। ਮੈਂ ਹੋਸ਼ ਸੰਭਾਲੀ, ਮੈਂ ਕਿਹਾ ਪਾਪਾ ਇਹ ਕਿਆ ਕਹਿੰਦੇ ਬੇਟੇ ਇਹ ਏਸੀ ਹੈ। ਤੇ ਕਹਿੰਦਾ ਇੰਜਨ 'ਚ ਕਿਹੜੀ ਜਾਂਦੀ ਓਏ। ਸਾਦੀ ਨੇ ਵੈਸੇ ਜਾਂਦੀ ਹੈ। ਫਿਰ ਹੋਸ਼ ਸੰਭਾਲਿਆ ਤੇ ਅੱਬੂ ਆਪਣੇ ਨੂੰ ਕਹਿੰਦਾ ਇਹ ਲੋਕ ਕੌਣ ਹੈ। ਠੀਕ ਹੈ, ਉਹ ਸੰਭਾਲਿਆ ਬਾਹਰ ਤਮਾਸ਼ਾ ਕਰਨ ਦਾ, ਡੁੱਗ ਡੁੱਗੀ ਵਜਾਉਣ ਦਿਆ। ਕਹਿੰਦਾ ਪਾਪਾ ਜੀ ਕੌਣ ਹੈ? ਪਾਪਾ ਕਹਿੰਦਾ ਪੁੱਤ ਡੀਜੇ ਆ। ਗਰੀਬੋਂ ਕਾ ਡੀਜੇ। ਏਸੀ ਭਾਈ 46 ਤੇ ਲੈ ਗਏ ਔਰ ਪਿੱਛੇ ਨੂੰ ਡੇਗ ਗਏ। ਉਹ 22 ਤੱਕ ਹੁੰਦਾ, 26 ਤੱਕ ਹੀ ਬਾਕੀ। ਹੈ ਕੀ ਬਕਵਾਸ। ਆਹੋ ਤੇ ਕਹਿੰਦਾ 46 ਤੇ ਲੈ ਗਿਆ, ਉਹ ਪਿੱਛੇ ਨੂੰ ਡਿੱਗ ਪਿਆ। ਆਊਟਡੋਰ ਹੀ ਡਿੱਗ ਪਿਆ। ਉੱਥੋਂ ਇਹ ਜਿਹੜਾ ਏਸੀ ਲਿਆਇਆ ਸੀ ਉਹ ਇੰਨਾ ਠੱਕਿਆ ਸੀ, ਹਲੇ ਚਾਰ ਤੇ ਖੜਦਾ ਸੀ। ਉਹ ਇੰਨਾ ਧੂੰਆਂ ਮਾਰਦਾ ਸੀ, ਤਾਂ ਲੱਗਦਾ ਸੀ ਰੱਖਿਆ ਸਟਾਰਟ ਹੋ ਗਿਆ। ਬਈ ਫੈਸਲੇ ਏਸੀ ਲਿਆਂਦਾ। ਨਹੀਂ ਆ ਨਹੀਂ ਕਹਿੰਦਾ ਉਹਨੂੰ ਇੰਨਾ ਪਿੱਛੇ ਕਰਤਾ, ਉਹ ਪਿੱਛੇ ਨੂੰ ਡਿੱਗ ਪਿਆ। ਉਹ ਵੀ ਏਸੀ ਦੇ ਅੱਗੇ ਜਾਲੀਆਂ ਨਹੀਂ ਲੱਗੀਆਂ, ਇਹ ਤਰਪਾਲ ਪਾਈ ਹੁੰਦੀ ਸਵੇਰੇ ਉਹਨੂੰ ਚੁੱਕ ਕੇ ਏਸੀ ਲਿਆਂਦਾ ਤੇ ਉਹਦੇ ਸਾਹਮਣੇ ਮੰਜੀ ਡਾ ਕੇ ਚਾਦਰ ਭੇਂਗ ਉੱਤੇ ਲੈ ਕੇ ਸੌਂਦੇ। ਓਏ ਹਾਂ ਉਹੀ ਆਦਤ ਪਈ। ਕਹਿੰਦਾ ਇੱਥੇ ਮੈਨੂੰ ਯਕੀਨ ਨਹੀਂ, ਇਹ ਗੋਰਿਆਂ ਦਾ ਬਣਿਆ ਪਤਾ ਨਹੀਂ ਸਹੀ, ਆਹ ਤੇ ਸਮਾਈ ਚੀਜ਼। ਲੈ ਏਡਾ ਠੱਕਿਆ ਸੀ ਲੈ, ਉਹ ਚੱਲਦਾ ਚੱਲਦਾ ਨਾਲ ਕਰਨ ਦਿਆ ਫਰ 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 ਪੱਕੇ। ਅੱਛਾ ਇੰਡੋਰ ਲਾਇਆ ਤੇ ਇੰਡੋਰ ਫਰ ਇੰਜ ਹੋ ਜਾਂਦਾ ਤੇ ਇੱਧਰ ਕੰਧ ਨਾਲ ਛੋਟੀ ਲਾ ਕੇ ਉਹਨੂੰ ਸਿੱਧਾ ਕੀਤਾ। 1.5 ਲੱਖ ਅੱਛਾ ਇਹਦੀਆਂ ਇੰਜਨ ਜਿਹੜੀਆਂ ਵੇਵਾਂ ਤੇ ਨਸੀਆ ਉੱਤੇ ਚੜ ਕੇ ਤੇ ਆਪ ਪੱਖੀ ਨਾਲ ਇੰਜਨ ਕਰਦਾ ਸੀ। 2 ਪੱਖੀਆਂ ਟੰਗੀਆਂ ਹੱਥ ਵਾਲੀਆਂ ਹੋ ਰਹੀ। ਅੱਛਾ ਉਹਨੇ ਅਜੇ ਤੱਕ ਵੇਖਿਆ ਨਹੀਂ, ਉਹਨੇ ਸਿਰਫ ਇਹ ਵੇਖਿਆ ਕਿ ਸਾਹਮਣੇ ਜਿਹੜੀ ਲੱਗੀ ਹੁੰਦੀ ਉਹ ਇੰਜਨ ਹੁੰਦੀ। ਇਹੀ ਦੇਖੀ ਆਹੋ। ਹਾਂਜੀ ਬਸ ਉਹਦੇ ਪਿੱਛੇ ਇੰਜਨ ਵਾਲੀ ਵੀ ਹੁੰਦੀ। ਉਹ ਤੇ ਅੰਦਰ ਲੱਗੀਆਂ ਹੁੰਦੀਆਂ ਨੇ। ਤੇ ਮੈਂ ਤੈਨੂੰ ਅੰਦਰ ਬਾਹਰ ਦੀ ਕਿਦੋਂ ਗੱਲ ਕੀਤੀ? ਉਹਨੇ ਬਾਹਰ ਗਿਆ। ਕਿਦੋਂ ਕਿਹਾ? ਉਹਨੇ ਕਿਹਾ ਅੱਛਾ ਉਹਨੇ ਹੁਣ ਹਿਸਾਬ ਲਾ ਲਿਆ ਕਿ ਅੰਦਰ ਲੱਗੀ ਹੁੰਦੀ ਤੇ ਨਾਲ ਹੀ ਉੱਧਰ ਆ ਗਿਆ। ਉਹ ਵਿੰਡੋ ਦਾ ਜਿਹੜਾ ਪੈਪ ਜਿਹਾ ਨਹੀਂ, ਉਹ ਕਿਤੇ 2-3 ਦਫਾ ਲੀਕ ਹੋ ਗਿਆ ਤੇ ਹਾਥੀ ਦੀ ਸੁੰਡ ਕੱਟ ਕੇ ਭਾਈ ਪਵਾਈ ਉਹ ਵਿੱਚ ਪਵਾਈ। ਕਹਿੰਦਾ ਇਹ ਨਹੀਂ ਹੋਏਗੀ। ਬੜੀ ਗੱਲ ਕਰਨ ਯਾਰ। ਬੰਦਾ ਨਾ ਤੁਹਾਡੇ ਨਾਲ ਮੈਂ ਹਿਸਾਬ ਲਾਇਆ, ਤੁਹਾਡੇ ਨਾਲ ਗੱਲ ਕੋਈ ਸ਼ੇਅਰ ਨਾ ਕਰੇ। ਤੁਹਾਡੇ ਏਸੀ ਲੱਗਾ ਨਾ? ਅਲਹਮਦੁਲਿਲਾ। ਕਿੱਥੇ? ਦਿਲਾਂ 'ਚ ਲੱਗਾ ਯਾਰ ਹੁਣ ਮੈਂ ਵੀਡੀਓ ਕਾਲ ਕਰਾਂ ਘਰ। ਇੰਡੋਰ ਲੱਗਾ ਨਾ? ਸਾਰਾ ਹੀ ਲੱਗਾ ਉਸਤਾਦ ਜੀ, ਆਊਟਡੋਰ ਵੀ ਤੇ ਇੰਡੋਰ ਵੀ। ਅੱਛਾ ਆਊਟਡੋਰ ਵੀ ਉੱਥੇ ਹੀ ਥੱਲੇ ਕਮਰੇ 'ਚ ਰਹਾਇਆ, ਕਹਿੰਦਾ ਬਾਹਰ ਚੋਰੀ ਹੋ ਜਾਂਦਾ। ਉਹ ਉਤੋਂ ਠੰਡਾ ਕਰੀ ਜਾਂਦਾ, ਉਹ ਥੱਲੇ ਗਰਮ ਕਰੀ ਜਾਂਦਾ। ਆਊਟਡੋਰ ਨੂੰ ਬਾਹਰ ਪੰਪ ਵਾਲਾ ਜੰਗਲਾ ਲਵਾਇਆ, ਨਾਲ ਤਾਲਾ ਕੁੱਟਿਆ। ਆਊਟਡੋਰ ਉੱਪਰ ਲੱਗਾ। ਆਊਟਡੋਰ ਵੀ ਥੱਲੇ ਰੱਖਿਆ ਵਾ ਤੇ ਜਦੋਂ ਹੀਟ ਹੁੰਦੀ ਨਾ ਉਹਨੂੰ ਕਹਿੰਦਾ ਸੇਲ ਆ, ਥੱਲੇ ਵਾਲਾ ਇਕੱਲਾ ਬੰਦ ਕਰ ਦੇ। ਉਹ ਸਾਲਿਆ ਉਤਲਾ ਵੀ ਨਾਲ ਹੀ ਹੋਣਾ ਵਾ। ਹੁਣ ਮੈਂ ਜਦੋਂ ਸਟਾਰਟ ਕੀਤਾ ਚਲਾਣਾ, ਠੀਕ ਹੈ, 9500 ਰੁਪਇਆ ਲੱਗਾ। ਉਹਦੀ ਉਹ ਡੋਰੀ ਪਈ ਨਾ ਜਿਹੜੀ ਖਿੱਚ ਕੇ ਸਟਾਰਟ ਨਹੀਂ ਸੀ, ਉਹ ਨਵੀਂ ਪਈ। 9500 ਰੁਪਇਆ ਲੱਗਾ ਉਹਦੀ। ਨਹੀਂ ਨਹੀਂ ਇਹਨਾਂ ਕੋਲ ਸੈਲਫ ਸਟਾਰਟ ਆਈ ਸੀ ਗੈਸ। ਉਹ ਸਲੈਂਸਰ ਨਹੀਂ ਹੁੰਦਾ ਉਸਤਾਦ ਜੀ। ਇਹ ਪਹਿਲਾਂ ਕਿੱਦਾਂ ਏਸੀ ਇਹਨਾਂ ਦੇ ਹੈ ਨਹੀਂ ਹੈਗਾ, ਉਹ ਟਾਫੀਆਂ ਖਾ ਕੇ ਨਾ ਪੱਕੇ ਅੱਗੇ ਉਹ ਇਹਨਾਂ ਨੂੰ ਨਾ ਠੰਡਕ ਪੈਂਦੀ ਆ। ਉਹ ਯਾਰ ਤੁਸੀਂ ਗੱਲ ਕਰਦੇ ਹੋ ਏਸੀ ਕੀ 1.5 ਕਰੋੜ ਰੁਪਏ ਦਾ ਵਾ। ਉਹ ਜਾਣਦੇ ਭਾਈ ਤੇਰੀ ਆਪਣੀ ਛੱਤ ਦੇਖੀ, ਇਹਦਾ ਪੱਖਾ ਸਿਰਫ 2 ਤੇ ਖੜੋ ਨਾ ਤੇ ਛੱਤ ਦੀ ਭਾਈ ਮਿੱਟੀ ਡਿੱਗਣ ਲੱਗ ਪੈਂਦੀ ਉਹਦੇ ਬਦਲ। ਤੇ ਹੋਰ ਕੀ ਬਲੋਕ ਡਿੱਗਣ ਉਤੋਂ ਹੈ, ਮਿੱਟੀ ਡਿੱਗਣੀ ਹੈ। ਆਊਟਡੋਰ ਵੱਖੀ ਭਾਨੇ ਪਾ ਕੇ ਤੇ ਕੋਲੇ ਪਖਾ ਕੇ ਟਕੇ ਲਾਏ ਨੇ। ਯਾਰ ਇੰਜ ਨਹੀਂ ਕਰੀਦਾ ਯਾਰ ਐਨੀ ਕਦੋਂ ਕਰੀਦਾ ਵਾ, ਐਨੀ ਕਰੀਦਾ ਵਾ। ਇਦਾਂ ਨਹੀਂ ਕਰੀਦਾ ਹੁੰਦਾ ਯਾਰ। ਏਸੀ ਦੇ ਨਾਲ ਭਾਈ ਝਲੂੰਗੀ ਬੰਨੀ ਚੁੰਨੀ ਦੀ ਨਾਲ ਵਿੱਚ ਨਿਆਣਾ ਪਾਇਆ। ਲੈ ਬਾਈਟ ਹੈ ਯਾਰ ਵੇਖੋ ਤਾਂ ਸਹੀ ਯਾਰ, ਫੋਲ ਕਰਨ ਸਰ ਵੈਸੇ ਗੱਲ ਕਰਾਂ ਯਾਰ। ਮੈਂ ਤੈਨੂੰ ਜੈਨੂਨ ਕਹਿਣ ਡਿਆ ਵਾ। ਨਾ ਸਹੀ ਦੱਸ ਦਿਓ। ਚਲੋ ਇਹਨੂੰ ਪਤਾ ਲੱਗਾ ਵੀ ਇੱਥੋਂ ਨਾ ਜਿਹੜੀ ਗ੍ਰਿਲ ਇੰਜ ਹੁੰਦੀ ਹੈ, ਇਹਨੇ ਇੰਨੀ ਕੀਤੀ ਏਸੀ ਨੂੰ ਆਪਣੇ ਵਾਲੀ ਕਰ ਲਿਆ। ਆਪ ਹੀ ਠੰਡਾ ਹੋ ਰਿਹਾ। ਉਹਨੇ ਫੁੱਲ ਕਵਾ ਕੇ ਆਪਣੇ ਵਾਲ ਕਰ। ਇੱਕ ਦਿਨ ਕੀ ਹੋਇਆ, ਉਹ ਮੈਂ ਫੋਨ ਕੀਤਾ ਉਹਨੂੰ ਜਿਹਦੇ ਕੋਲ ਲਿਆ ਸੀ। ਮੈਂ ਕਿਹਾ ਯਾਰ ਆ ਕੀ ਇਹ ਤਾਂ ਗਰਮ ਹਵਾ ਸਿੱਟਣ ਡਿਆ। ਉਹਨੇ ਫਿਰ ਮੈਨੂੰ ਦੱਸਿਆ ਸੈਟਿੰਗ ਕਰਕੇ, ਕਹਿੰਦਾ ਯਾਰ ਉਹ ਹੀਟ ਅਪ ਐਂਡਰਾਇਡ ਆ। ਕਹਿੰਦਾ ਉਹ ਹੀਟਰ ਵੀ ਚੱਲਣਾ ਵਾ ਇਹਦਾ ਤੇ ਏਸੀ ਵੀ ਚੱਲਣਾ। ਹਿਸਾਬ ਨਾਲ ਹੈਲੋ ਜੀ ਐਂਡਰਾਇਡ। ਅੱਛਾ ਜਦੋਂ ਹੋਏ ਸੰਭਾਲੀ ਸਾਹਮਣੇ ਵੱਡੀ ਜੀ ਚੀਜ਼ ਸੀ, ਘਰ ਸੀਗੀ ਉਹ ਘਰ 'ਚ ਵੱਡੀ ਜੀ ਘਰ ਯਾਨੀ ਕਿ ਉਸਤਾਦ ਜੀ। ਤੇ ਤੂੰ ਨਹੀਂ ਤੂੰ ਮੈਨੂੰ ਕਿਹਾ ਮੈਂ ਘਰੋਂ ਬਾਹਰ ਆਇਆ ਤੇ ਸਾਹਮਣੇ ਵੱਡੀ ਚੀਜ਼ ਸੀ ਤੇ ਮੈਂ ਕਿਹਾ ਬੁਝੀ ਇਹ ਕੀਤੀ। ਉਹਨਾਂ ਨੇ ਕਿਹਾ ਕਾਰ। ਕਾਰ ਉਹਨਾਂ ਕੋਲ ਸ਼ੁਰੂ ਤੋਂ ਹੀ ਸੀ, ਖੂਜ ਤੇ ਵਾਲਾ ਸਭ ਚਲਾਉਂਦੇ ਸੀ ਉਹ। ਨਹੀਂ ਖੂਜ ਨਹੀਂ ਸੀ ਚਲਾਉਂਦੇ। ਫਿਰ ਸਕੂਲੇ ਮੇਰੇ ਕੋਲ ਸੁਜ਼ੂਕੀ 50 ਹੁੰਦੀ ਸੀ, 50 ਸੀ ਹੁਣੀ ਹਾਂਜੀ ਲੰਮੀ ਟੈਂਕੀ ਵਾਲੀ। ਹਾਂਜੀ
ਉਹ ਮੇਰੇ ਕੋਲ ਹੁੰਦੀ ਮੇਰੇ ਕੋਲ ਵੀ ਸਾਡੇ ਅੱਬੂ ਕੋਲ ਵੀ ਹੁੰਦੀ ਸੀ ਇੱਕ ਜਿਹੜੀ ਇੰਜ ਅਖਬਾਰਾਂ ਸੀਟਨ ਜਿਹਦਾ ਕਲਚ ਨਹੀਂ ਹੁੰਦਾ, ਹਾਂਜੀ ਉਹ ਵੀ ਹੁੰਦੀ ਸੀ ਸਾਡੇ ਕੋਲ। ਠੀਕ ਹੈ 50 ਉਹ ਵੀ ਹੁੰਦੀ ਸੀ। ਨਹੀਂ ਉਹਦੇ ਅੱਗੇ ਉਹ ਲੱਗਾ ਹੁੰਦਾ। ਆਹੋ ਮੇਰੇ ਅੱਬੂ ਕਹਿੰਦੇ ਤੂੰ ਪਾਸ ਹੋਏਗਾ ਨਾ ਤੇ ਤੈਨੂੰ ਬੇਟਾ ਮੈਂ 70 ਲੈ ਕੇ ਦਾਂਗਾ। ਤੇ ਫੇਲ ਹੋ ਗਏ, ਉਹਨਾਂ ਨੇ ਇੱਕ ਛੋਟੀ ਦੇ ਟਾਇਰ ਲੈਤਾ, ਪੂਰੇ ਮਹੱਲੇ 'ਚ ਫਿਰਦੇ ਰਹੇ। ਨਹੀਂ ਪੂਰੇ ਨਾਨਕਾਂ ਦਾ ਚੱਕਰ ਕੱਢਿਆ ਇਹ ਪਾਸ ਹੋ ਗਿਆ, ਉਹਨਾਂ ਨੇ ਇੱਕ ਸਟੋਟੀ ਤੇ ਟਾਇਰ ਲੈਤਾ। ਕਹਿੰਦਾ ਅੱਬੂ ਜੀ ਤੁਸੀਂ ਤੇ ਕਿਹਾ ਤੇ 70, ਕਹਿੰਦਾ ਬੇਟਾ 35 ਦਾ ਉਹ ਆਇਆ 35 ਦਾ ਹੈ 70 ਹੋ ਗਿਆ ਨਾ ਪੂਰੀ। ਚਲੋ ਉਹ ਕਹਿੰਦੇ ਪਤਾ ਜਿੰਨੇ ਘੱਟ ਨੰਬਰ ਸੀ ਅੱਬਾ ਇਹਨੇ ਟਾਇਰ ਨਹੀਂ ਲੈ ਕੇ ਦਿੱਤਾ ਨਾ, ਕਿ ਸਿਰਫ ਸੋਟੀ ਲੈ ਕੇ ਲਿਆਣ ਜਦ ਕੈਂਚੀ ਚਲਾ ਪਹਿਲੇ ਨਾ ਸਿਰਫ ਰੈਸਲ ਕਰ, ਕਿਉਂਕਿ ਇਹ ਵੀ ਟਾਇਰ ਮਾਰ ਦੇਗਾ ਕਿਤੇ। ਤੁਸੀਂ ਮਖੌਲ ਕਰਦੇ ਹੋ। ਏਸੀ ਲੈਣ ਗਏ, ਕਹਿੰਦੇ ਤੇ YouTube ਦਾ ਆਪਸ਼ਨ ਹੈਗਾ। ਉਹ ਯਾਰ LCD 'ਚ ਹੁੰਦਾ ਭਾਜੀ, ਕੀ ਹੋ ਗਿਆ ਐਂਡਰਾਇਡ ਦੇ ਉਹ ਕੀ ਯਾਰ ਭਾਈ ਕਨਵਰਟਰ ਏਸੀ 'ਚ ਕਹਿੰਦਾ YouTube ਦਾ ਆਪਸ਼ਨ ਹੈਗਾ। ਲੈ ਕਨਵਰਟਰ ਸੁਬਾ ਜਦੋਂ ਕੰਮ ਤੇ ਆਉਂਦਾ ਸੀ ਨਾ, ਜਾਲੀ ਨਹੀਂ ਜਿਹਦੇ ਨਾਲ ਹਵਾ ਆਉਂਦੀ, ਉਹਨੂੰ ਤਾਲਾ ਲਾ ਕੇ ਜਾਂਦਾ ਕੋਈ ਨਾ ਯਾਰ ਚਲਾਵੇ। ਮੈਨੂੰ ਕਹਿੰਦਾ ਮੈਂ ਏਸੀ ਲਵਾਇਆ ਤੇ ਘਰ ਵੇਖਿਆ ਜਾ ਕੇ ਤੇ ਪਿੱਤ ਵਾਲਾ ਪਾਊਡਰ ਪਾ ਕੇ ਉਤੋਂ ਪੱਕਾ ਚਲਾਇਆ। ਅੱਲਾ ਮਾਫ ਕਰੇ ਫਰੀਦ, ਇਹ ਵੀ ਵਕਤ ਸੀਗਾ ਯਾਰ। ਯਾਰ ਮੈਂ ਆਪ ਯਾਰ ਇਹ ਕਿਹੜੀ ਗੱਲ ਆ, ਮੇਰੇ ਹਫਤੇ ਦੇ ਯਕੀਨ ਕਰ ਫਰੀਦ 24 ਡੱਬੇ ਲੱਗਦੇ ਸੀਗੇ ਪਾਊਡਰ ਦੇ, 24 ਡੱਬੇ ਪਿੱਤ ਮਾਰ ਕੇ ਫਲਿਕਰੀ। ਪੀਂਦੇ ਸੀ ਉਹ ਸਾਲਣ ਦੇ ਵਿੱਚ ਨਹੀਂ ਯਾਰ ਤੂੰ ਹਿਸਾਬ ਲਾਣਾ ਵੀ ਪਿੱਤ ਕਿਸ ਕਿਸਮ ਦੇ ਨਿਕਲੇ। ਉਹ ਪਿੱਤ ਨਹੀਂ, ਥੋੜੇ 24 ਡੱਬੇ ਜਿਹਦੇ ਪਾਊਡਰ ਦੇ ਲੱਗਦੇ ਆ, ਉਹਦੇ ਪਿੰਡੇ ਦਾ ਕੀ ਹਾਲਮ ਹੁੰਦਾ ਹੋਏਗਾ। ਜੀ ਪੇੜਿਆਂ ਦਾ ਖੁਸ਼ਬੂ ਹੁੰਦਾ ਠੰਡਕ ਲਈ ਕਹਿੰਦਾ ਅਸੀਂ ਇਸਤੇਮਾਲ ਕਰਦੇ। ਠੰਡਕ ਲਈ ਹੁੰਦਾ ਉਸਤਾਦ ਜੀ। ਲੇਕਿਨ ਫੈਸਲ ਸਾਹਿਬ ਜਿੱਦੀ ਖਤਰਨਾਕ ਅਲਰਜੀ ਹੈ ਨਾ ਉਹਦੇ ਨਾਲ ਹੁੰਦੀ, ਤੁਹਾਡੀ ਸੋਚ ਹੋਣੀ ਹੈ। ਅੱਛਾ 2 ਮਹੀਨੇ ਪਾਊਡਰ 24 ਡੱਬੇ ਲੱਗਦੇ ਹਫਤੇ ਦੇ। ਆਹੋ 24 ਦਿਨ 48 96 ਡੱਬੇ। ਉਹ ਮਾਮਾ ਤੂੰ ਏਸੀ ਲਵਾ ਲਾ ਉਹਦੇ ਨਾਲ। ਤਾਂ ਜੀ ਨਿਆਣਿਆਂ ਨੂੰ ਹੁਣ ਭਲਾ ਕੀ ਹੋਇਆ, ਹੁਣ ਸਾਡੇ ਜਿਹੜੇ ਹੁਣ ਹੈ ਵੇ। ਅੱਛਾ ਹੁਣ ਏਸੀ ਲਵਾ ਲਿਆ ਵਾ, ਆਊਟਡੋਰ 'ਚ ਜਾ ਕੇ ਪਿੱਛੋਂ ਉਹੀ ਪਾਊਡਰ ਉਹਦੇ 'ਚ ਪਾ ਰਿਹਾ ਕਿ ਅੱਗੋਂ ਹੋਰ ਠੰਡਾ ਆਏਗਾ। ਨਹੀਂ ਹੁਣ ਸਾਡੇ UPS ਨਹੀਂ ਲਵਾਇਆ, 4 ਭਾਈ ਨਾ UPS ਲੱਗ ਰਿਹਾ ਸੀਗਾ ਉਸ ਦੌਰ ਦੇ ਵਿੱਚ, ਜਦੋਂ ਤੁਹਾਨੂੰ 20 ਤੋਂ 22,000 ਰੁਪਏ ਦਾ ਫਰੀ ਸਾਹਿਬ UPS ਲੱਗ ਰਿਹਾ ਸੀਗਾ। ਮੈਂ ਨਾ ਆਪਣਾ ਚਾਰਜਿੰਗ ਵਾਲਾ ਪੱਖਾ ਲੈ ਕੇ ਆਇਆ ਵਾਂ, 5500 ਰੁਪਏ ਦਾ ਆਇਆ। ਉਹ 3 ਘੰਟੇ ਕੱਢ ਜਾਂਦਾ, ਉਹਨੂੰ ਚਾਰਜਿੰਗ ਕਰੋ। ਠੀਕ ਹੈ, ਮੇਰੇ ਭਾਈ ਨੇ ਵੇਖਿਆ ਕਿ ਫੈਸਲ ਸਾਹਿਬ ਲੈ ਆਏ, ਉਹ ਭਾਈ ਉਹ ਵੀ ਲੈ ਆਇਆ ਆਪਣਾ। ਠੀਕ ਹੈ, 5500 ਰੁਪਏ ਦਾ ਉਹ ਲੈ ਗਿਆ। ਜਿਹੜਾ ਉਸ ਤੋਂ ਬਾਅਦ ਵੱਡਾ ਛੋਟਾ ਭਾਈ ਸੀਗਾ ਪੋਮਾ, ਉਹ ਵੀ ਆਪਣਾ ਲੈ ਆਇਆ। ਜਿਹੜਾ ਸ਼ਹਜ਼ਾਦ ਸੀਗਾ ਉਹ ਵੀ ਭਾਈ ਆਪਣਾ, ਉਹ 7000 ਰੁਪਏ ਦਾ ਇੱਕ ਲੈ ਗਿਆ, 7000 ਰੁਪਏ ਦਾ ਲੈ ਗਿਆ। ਯਾਨੀ ਕਿ ਅਸੀਂ ਕੋਈ 50,000 ਦੇ ਪੱਖੇ ਲੈਂਦੇ ਤੇ 20,000 ਦਾ UPS ਨਹੀਂ ਲਵਾਇਆ ਸੀ। ਠੀਕ ਹੈ, ਤਾਂ ਜੇ ਠੰਡਾ ਪਾਊਡਰ ਨਹੀਂ, ਆਹੋ ਉਹਦੀ ਕੱਚੀ ਲੱਸੀ ਬਣਾ ਕੇ ਨਿਆਣਿਆਂ ਨੂੰ ਪਿਲਾਉਂਦੇ ਉਹ ਦੁੱਧ ਪਾ ਕੇ। ਯਾਰ ਇੰਜ ਨਹੀਂ ਕਰੀਦਾ ਹੁੰਦਾ ਯਾਰ, ਤੈਨੂੰ ਪਤਾ ਹੀ ਹੈ ਯਾਰ। ਪਿੰਡੇ ਤੇ ਲਾਈ ਦੀ ਕੀ ਹੋ ਗਿਆ ਜੀ। ਏਸੀ ਤੇ ਇਨਵਰਟਰ 'ਚ ਕੀ ਫਰਕ ਆ? ਏਸੀ ਤੇ ਇਨਵਰਟਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜਿਹੜਾ ਹੁੰਦਾ ਨਾ ਏਸੀ, ਇਹ ਹੁੰਦਾ ਸਿੰਪਲ। ਠੀਕ ਹੈ, ਇਹਦਾ ਬਿੱਲ ਜ਼ਿਆਦਾ ਹੁੰਦਾ ਵਾ, ਇਹਨੇ ਕਿਹਾ ਬਿੱਲ ਜ਼ਿਆਦਾ ਆਉਣਾ, ਤੁਸੀਂ ਥੋੜਾ ਚੱਲ ਪੈਣਾ। ਜਿਹੜਾ ਇਨਵਰਟਰ ਹੈ ਇਹਨੇ ਹਿਸਾਬ ਦੇ ਨਾਲ ਕੂਲ ਹੋਈ ਜਾਣਾ, ਕੂਲ ਹੋਈ ਜਾਣਾ। ਸਾਜੀ ਇਹਦਾ ਛੋਟਾ ਮੁੰਡਾ ਪੈਸੇ ਬਹੁਤ ਘੱਟ ਖਰਚਦਾ, ਉਹ ਨਾਲ ਇਨਵਰਟਰ ਰੱਖਤਾ ਇਹਨੇ। ਅੱਛਾ, ਯਾਨੀ ਇਹਦਾ ਖਰਚਾ ਘੱਟ। ਫਿਰ ਇਹ ਹੁੰਦਾ ਜਿਹੜਾ ਇਨਵਰਟਰ ਹੁੰਦਾ, ਕਹਿੰਦਾ ਮੇਰਾ ਇਨਵਰਟਰ ਬੱਚਾ ਵਾ। ਹਾਂਜੀ, ਫਿਰ ਇਨਵਰਟਰ ਜਿਹੜਾ ਹੁੰਦਾ ਹੌਟ ਐਂਡ ਕੂਲ ਹੁੰਦਾ। ਉਹ ਯਾਰ ਉਹਨੇ ਆ ਗੱਲ ਕਰਨੀ ਸੀ, ਕਰਤੀ, ਮੁੱਕ ਗਿਆ ਬਸ। ਮੁੱਕ ਗਈ, ਚਲੋ। ਅੱਛਾ ਸਰ ਜੀ ਏਸੀ ਲਵਾ ਲਿਆ, ਇੰਨਾ ਮਾੜਾ ਏਸੀ ਸੀ, ਏਸੀ ਵਾਲੇ ਕਮਰੇ 'ਚ ਬਹਿ ਕੇ ਸਾਰੇ ਭਰਾਵਾਂ ਦੀਆਂ ਟਿੰਡਾ ਕਰਾਉਂਦੇ ਆ। ਇੰਨਾ ਮਾੜਾ ਏਸੀ ਰਿਹਾ ਸਾਜ ਜੀ, ਏਸੀ ਚਲਾ ਕੇ ਉਹਦੇ ਅੱਗੇ ਤਾਕਤ ਦੇ ਟੀਕੇ ਟੰਗੇ। ਉਹ ਟੀਕੇ ਨਹੀਂ ਲੱਗਦੇ ਏਸੀ ਨੂੰ ਯਾਰ, ਬੰਦਿਆਂ ਨੂੰ ਇੰਨਾ ਲੱਗਦੇ। ਠੱਕਿਆ ਏਸੀ ਲਾਇਆ, ਉਹਨੂੰ ਚਲਾ ਕੇ ਪਹਿਲੇ 3-4 ਛਿੱਤਰ ਮਾਰਦਾ ਸੀ, ਫੇਰ ਚੱਲਦਾ ਸੀ। ਯਾਰ ਏਸੀ ਲੈਂਦਾ ਤੇ ਚੱਲਣ ਨਹੀਂ ਸੀ, ਕੂਲਿੰਗ ਨਹੀਂ ਸੀ ਕਰਦਾ, ਤੇ ਉਹਦੇ ਆਊਟਡੋਰ 'ਚ ਜਾ ਕੇ ਧਨੀਆ ਸੁੱਟਣ ਡਿਆ ਠੰਡਾ ਹੋ ਗਿਆ। ਗੂੰਦ ਕਤੀਰਾ ਤੋਂ ਖੁੰਮ ਲਗਾ। ਏਸੀ ਲਿਆ ਕੇ ਲਾਇਆ ਹੀ ਆ, ਬਟਨ ਆਨ ਕਰਨ ਲੱਗਾ, ਪਤਾ ਲੱਗਾ 3 ਮਹੀਨੇ ਦਾ ਬਿੱਲ ਹੀ ਤਾਰਿਆ, ਉਹ ਮੀਟਰ ਕੱਟ ਕੇ। ਫਿਰ ਮੈਂ ਏਸੀ ਵੇਚ ਕੇ ਮੀਟਰ ਲਵਾ ਲਿਆ। ਨਹੀਂ ਯਾਰ ਇਹ ਤੇਰਾ ਸਿਰ ਪੀੜਾ, ਤੂੰ ਚਲੋ ਮੇਰੀ ਸਿਰ ਪੀੜ ਹੈ, ਮੈਂ ਕਰ ਲਿਆ ਹੈ। ਏਸੀ ਮੇਰਾ ਚੱਲਣ ਨਹੀਂ ਛੜਿਆ, ਮੈਂ ਪੀਰਾਂ ਕੋਲ ਆ ਗਿਆ, ਮੈਂ ਕਿਹਾ ਦਮ ਕਰ ਦੋ, ਹਨਾ। ਓਵਨ ਹੈਗਾ ਤੇਰੇ ਘਰ? ਉਸਤਾਦ ਜੀ ਮੇਰੇ ਘਰ ਓਵਨ ਨਹੀਂ ਹੈਗਾ, ਉਹ ਐਤਕੀ ਮੈਂ ਲੈਣਾ। ਐਤਕੀ ਸੈਲਰੀ ਮੈਨੂੰ ਤੁਸੀਂ ਜਦੋਂ ਆਣੀ ਪਹਿਲੇ ਸਭ ਤੋਂ ਜਾ ਕੇ ਓਵਨ ਲੈਣਾ। ਤੇ ਮੈਂ ਮਾਸ਼ਾਅੱਲਾ ਓਵਨ ਵੇਖ ਕੇ ਆਇਆ, ਕਾਫੀ ਵੱਡਾ। ਉਹਦੇ ਥੱਲੇ ਵੀ ਤੁਸੀਂ ਬੱਕਰਾ, ਤੁਸੀਂ ਉਹ ਬਕਾਇਦਾ ਚਿਕਨ, ਕੁਛ ਵੀ ਨਹੀਂ ਕਿ ਤੁਸੀਂ ਬੱਕਰਾ ਅੰਦਰ ਬੰਨ ਸਕਦੇ ਹੋ? ਉਹਦੇ ਨਹੀਂ ਬੰਦ ਨਹੀਂ ਸਕਦੇ ਤੁਸੀਂ, ਉਹਦੇ ਵਿੱਚ ਪੱਠੇ ਪਾ ਯਾਰ ਸੱਜੀ ਤੇ ਦਮ ਪੁਖਤ ਉਹ ਤੁਸੀਂ ਬਣਾ ਸਕਦੇ ਹੋ। ਕੜਿੰਬਾ ਨਹੀਂ, ਦਮ ਕੜਿੰਬਾ। ਯਾਰ ਇਹ ਝੂਠ ਬੋਲਣ ਦੇ। ਪਹਿਲੀ ਵਾਰੀ ਏਸੀ ਲੈਣ ਗਿਆ ਵਾ ਤੇ ਉਹਨੇ ਦੁਕਾਨਦਾਰ ਨੇ ਕਿਹਾ ਤੇਰੇ ਕੋਲ ਪੈਸੇ ਹੈ, ਤੇ ਗੁਰਦੇ ਵਾਲਾ ਇਸ਼ਾਰਾ ਕਰਕੇ ਕਹਿ ਰਿਹਾ ਪੇਮੈਂਟ ਦੀ ਫਿਕਰ ਨਹੀਂ ਕਰਨੀ। ਤੂੰ ਬਲਾ ਇਹਨੂੰ ਓਵਨ ਦੇ ਦਿੱਤੇ, ਕਿੱਡਾ ਵੱਡਾ ਓਵਨ ਆ, ਪੂਰਾ ਬੱਕਰਾ ਕਹਿੰਦਾ ਰਾਨ ਜੋ ਮਰਜ਼ੀ ਉਹ ਜੋ ਮਤਲਬ ਤੁਸੀਂ ਓਵਨ ਵੇਖੇ ਹੈ ਨੇ
ਪੂਰਾ ਵਿਹੜਾ ਅਗਲੇ ਰੱਖ ਦਿੰਦੇ ਨੇ ਵਿੱਚ, ਕੀ ਕਰਦੇ ਤੇ ਉਹਨਾਂ ਦਾ ਪ੍ਰੋਫੈਸ਼ਨਲੀ ਜਿਹੜੇ ਹੋਟਲਾਂ ਦੇ ਓਵਨ ਹੁੰਦੇ ਜਾਲੀ ਗੱਲਾਂ ਯਾਰ। ਜਾਲੀ ਗੱਲ ਕਿਹੜੀ ਯਾਰ, ਜਿਹੜਾ ਆਮ ਰੂਟੀਨ ਦਾ ਐਡਾ ਓਵਨ ਆ। ਐਡਾ ਓਵਨ ਕਿਹੜਾ ਹੁੰਦਾ? ਇਹ ਕਿਹੜਾ ਹੁੰਦਾ ਐਡਾ? ਕਿੱਡਾ? ਇੱਕ ਮਿੰਟ ਠਹਿਰ ਜਾ, ਕਿੱਡਾ ਐਡਾ ਓਵਨ? ਐਡਾ ਤੇ ਹੋਟਲ 'ਚ ਨਹੀਂ ਕਿਤੇ ਹੁਣ। ਉਹ ਇੱਕ ਮਿੰਟ ਠਹਿਰ ਜਾ ਭਰਾਵਾ, ਜਿਹੜਾ ਮੈਂ ਓਵਨ ਵੇਖਿਆ ਨਾ ਉਹਦੇ ਉੱਤੇ 2 ਚੁੱਲ੍ਹੇ ਲੱਗੇ ਨੇ। ਉਹ ਬੇਟੇ ਐਡਾ ਤੇ ਘਰ ਆ, ਉਹਦੇ ਚ ਓਵਨ ਐਡਾ ਹੁੰਦਾ ਬਸ। ਉਹਦੇ ਉੱਤੇ 2 ਚੁੱਲ੍ਹੇ ਲੱਗੇ ਨੇ, ਠੀਕ ਹੈ? ਓਵਨ ਦੇ ਉੱਤੇ? ਹਾਂਜੀ। ਅੱਛਾ, ਥੱਲੇ ਯਾਨੀ ਕਿ ਓਵਨ ਹੈਗਾ। ਕਿ ਬਾਹਰ ਬਾਰਬੀਕਿਊ ਤੇ ਕੰਮ ਕਰਾਉਣ ਲੱਗਾ ਸਹੇਲ ਨੂੰ? ਬੜੀ ਗੱਲ ਏ। ਬੜੀ ਗੱਲ ਆ। ਘਰ ਦਾ ਓਵਨ ਐਡਾ ਹੁੰਦਾ, ਓਵਨ ਚ ਘਰ ਚ ਕੁਮਾਰੀ ਜੀ ਚੀਜ਼ ਗਰਮ ਕਰ ਲਈ। ਤੂੰ ਤੇਰੇ ਨਾਲ ਤੇ ਗੱਲ ਕਰਕੇ ਅੱਲਾ ਮਾਫੀ ਇੰਜ ਲੱਗਦਾ ਜਿਵੇਂ ਉਹ ਮੈਂ ਕਿਉਂ ਕਢਾਵਾਂ ਉਸਤਾਦ ਜੀ, ਦਾਲ ਵੀ ਅੱਲਾ ਦੀ ਦਾਤ ਨੇ ਦੇਣੀ, ਗੋਸ਼ਤ ਵੀ। ਉਹ ਯਾਰ ਬਸ ਕਰ ਯਾਰ, ਤੈਨੂੰ ਤੇ ਕੋਈ ਗੱਲ ਪੁੱਛ ਕੇ ਬੰਦਾ ਅੱਲਾ ਇੰਜ ਲੱਗਦਾ ਜਿਵੇਂ ਸਿਕੰਦਰ ਬਾਦਸ਼ਾਹ ਨੂੰ ਸਵਾਲ ਕਰ ਲਿਆ। ਹੁਣ ਮੈਂ ਛੋਟਾ ਜਿਹਾ ਓਵਨ ਲੈ ਲਵਾਂ, ਛੋਟਾ ਜਿਹਾ। ਜੇ ਮੈਂ ਸਾਲਣ ਗਰਮ ਕਰਨਾ ਤੇ ਮੈਂ ਕੋਲੀ 'ਚ ਸਾਲਣ ਪਾਵਾਂ ਫੇਰ ਗਰਮ ਕਰਾਂ, ਵਿੱਚ ਜਿਹੜੀ ਪਤੀਲੀ ਆਂਦੀ ਮੈਂ ਉਹ ਰੱਖਾਂਗਾ। ਨਹੀਂ ਤੂੰ ਓਵਨ ਲੈ, ਤੂੰ ਪਤੀਲੀ ਕਾਹਤੋਂ ਰੱਖਣੀ? ਲੋ ਜਿਸ ਕਿਚਨ ਦੇ ਵਿੱਚ ਪਤੀਲੀ ਪਈ ਉਹ ਕਿਚਨ ਵਾੜ ਐਡਾ ਵੱਡਾ ਲੈ ਲਾ, ਬਲਕਿ ਉਹ ਘਰ ਜਿਹੜਾ ਸਾਰਾ ਉਹ ਹੀ ਓਵਨ 'ਚ ਵਾੜ ਵਿੱਚ ਪਤੀਲੀ ਗਰਮ, ਮਹੱਲਾ ਹੀ ਵਾੜੋ ਜੀ। ਬਲਕਿ ਉਹ ਮਹੱਲਾ ਹੀ ਵਾੜ ਓਵਨ 'ਚ। ਇਹ ਭਲਾ ਕੀ ਕਰਦਾ ਵਾ? ਬੱਕਰਾ ਵੀ ਵਾਰ ਦਿੰਦਾ ਓਵਨ 'ਚ, ਮਗਰ ਆਪ ਹੀ ਵੜ ਜਾਂਦਾ। ਪਿੱਛੇ ਘਿਓ 2 ਕਿਲੋ ਮਸਾਲੇ ਵੀ ਖੋਲ ਦਿੰਦੇ। ਤੇ ਆਪ ਵੀ ਕੀ ਯਾਰ ਓਵਨ ਉਹ ਭਾਵੇਂ ਪਿੱਛੇ ਉਹਦੇ ਕੁਝ ਵੀ ਨਹੀਂ, ਓਵਨ 'ਚ ਇੰਜ ਕਰਕੇ ਸਿੱਟਦਾ ਵਾ ਤੇ ਅੰਦਰ ਨਹੀਂ ਵੜ ਕੇ ਕਹਿੰਦਾ ਓਏ ਭਾਜੀ ਆ ਸਾਡਾ ਗੋਸ਼ਟ ਟਿਕਿਆ ਤੇਰਾ ਫੜਾਣਾ ਨਾਲ ਦੇ ਘਰ ਦੇ ਕਿਸੇ ਉਹ ਪਰਲੇ ਪਾਸੇ ਡਿੱਗ ਪੈਂਦਾ। ਉਹ ਪਰੇ ਉਹ ਕੀਮਾ ਬਣ ਕੇ ਨਿਕਲ ਆਉਂਦਾ ਭਾਈ। ਓਵਨ ਲਿਆ ਮਹੱਲੇ 'ਚ ਨਿਆਣੇ ਖੇਡਣ ਦੇ, ਭਾਈ ਤੁਹਾਡੇ ਓਵਨ 'ਚ ਸਾਡੀ ਗੇਂਦ ਆਈ ਹੈ। ਨਾਲੇ ਓਵਨ 'ਚ ਸਾਲਣ ਗਰਮ ਕਰੀਦਾ, ਏਡਾ ਵੱਡਾ ਓਵਨ ਤੂੰ ਖੋਤਾ ਖਲਾਰਨਾ ਵਿੱਚ? ਮੈਨੂੰ ਤਾਂ ਓਵਨ ਵੈਸੇ ਹੁੰਦੇ ਨੇ ਸਾਈਜ਼ਸ, ਇਹ ਵੀ ਉਹ ਭਾਵੇਂ ਬਹੁਤ ਵੱਡੇ ਹੁੰਦੇ ਵੱਡੇ ਵੀ ਹੁੰਦੇ, ਪ੍ਰੋਫੈਸ਼ਨਲ ਜਿਹੜੇ ਕੰਮ ਕਰਦੇ ਫਰਿੱਜਾਂ ਟੈਪ ਹੁੰਦੇ ਨੇ ਵੱਡੇ। ਹੁਣ ਉਹਦੀ ਗੱਲ ਤੇ ਸੁਣਨਾ, ਉਹਦਾ ਘਰ ਤੇ ਵੇਖ ਲੈ ਨਾ, ਘਰ ਤੇ ਵੇਖ ਲਾ। ਉਹ ਜਿਹੜਾ ਚੁੱਲ੍ਹਾ ਤੂੰ ਕਹਿ ਯਾਰ ਮੈਂ ਨਾਰਮਲ ਓਵਨ ਜਿੰਨਾ ਦਾ ਪਿਆ ਹੁੰਦਾ, ਸਾਡੇ ਇੱਧਰ ਪਿਆ ਓਵਨ ਐਡਾ ਓਵਨ ਹੁੰਦਾ, ਐਡਾ ਉਹ ਬਕਲਾ ਬਾਹਰ, ਮਤਲਬ ਐਡਾ ਕਿੰਨੇ ਗਿਆ? ਐਡਾ ਕਿੰਨੇ ਗਿਆ? ਐਡਾ ਕਿ ਗਿਆ ਉਸਤਾਦ ਜੀ? ਮੈਂ ਨਹੀਂ, ਤੁਸੀਂ ਵੱਡਾ ਗਿਆ ਵਾ, ਐਡਾ ਨਹੀਂ ਗਿਆ, ਵੱਡਾ ਗਿਆ। ਐਡਾ ਕਰ ਲਓ। ਓਏ ਮੁਨਕਰੇ ਸੈਜ਼ ਏਡਾ ਵੱਡਾ ਓਵਨ ਲਿਆਂਦਿਆ ਵਾ, ਘਰ ਫਾਕੇ ਪਾ ਕੇ ਚੱਲਣ ਦਾ। ਇੱਕ ਦੋ ਦਿਨ ਲਈ ਮੂੰਹ ਤੇ ਦਿਓ ਆਪਣਾ, ਕੀ ਹੋਇਆ? ਮੈਂ ਠੁੱਡੇ ਮਾਰ। ਓਵਨ ਲਿਆ, ਓਵਨ ਯਾਦ ਮੈਂ ਕਿੱਥੇ ਲੈ ਜਾਣਾ ਹੋਵੇ। ਓਵਨ ਲਿਆ ਤੇ ਨਾਲ ਦਿਆਂ ਦਾ ਤਰਲਾ ਕਰਨ ਦਿਆ, ਥੋੜਾ ਜਿਹਾ ਸਾਲਣ ਦੇ ਦਿਓ, ਓਵਨ ਹੀ ਨਵਾਂ ਕਰਾ ਦਿਓ। ਉਹਦੀ ਬੋਨੀ ਕਰਾਓ। ਓਵਨ ਨਵਾਂ ਲਿਆਂਦਾ, ਪੂਰੇ ਗਲੀ ਚ ਓਵਨ ਹੈ ਨਹੀਂ ਤੇ ਉਹ 20 ਰੁਪਏ ਲੈ ਕੇ ਲੋਕਾਂ ਦੇ ਸਾਲਣ ਗਰਮ ਕਰਦੇ। ਫੈਸਿਲਿਟੀ ਜਿਹੜੀ ਹੈ ਵੇ ਨਾ, ਫੈਸਿਲਿਟੀਜ਼ ਯਾਰ ਆਪਣੀ ਫੈਮਿਲੀ ਨੂੰ ਦਵੋ, ਠੀਕ ਹੈ ਨਾ? ਜਿਵੇਂ ਕਿ ਸਾਡੇ ਘਰ ਅਗਰ ਪਰੇਸ਼ਾਨੀ ਸੀ, ਗੁਰਬਤ ਸੀ, ਉਹ ਮੇਰੇ ਸਿਰਫ ਅੱਬੂ ਨੂੰ ਪਤਾ ਸੀ, ਮੈਨੂੰ ਨਹੀਂ ਸੀ ਪਤਾ। ਅਸੀਂ ਲਗਜ਼ਰੀ ਲਾਈਫ ਬਸਰ ਕੀਤੀ। ਐਸੇ ਤਰ੍ਹਾਂ ਹੁਣ ਮੈਂ ਗਰੀਬ ਆ, ਜੋ ਵੀ ਆ, ਲੇਕਿਨ ਮੇਰੇ ਬੱਚੇ ਲਗਜ਼ਰੀ ਲਾਈਫ ਕਰ ਰਹੇ ਨੇ, ਅਲਹਮਦੁਲਿਲਾ। ਜਿੰਨੀਆਂ ਰੀਤਾਂ ਤੁਹਾਡੇ ਘਰ ਹੋਈਆਂ ਨਾ, ਰੀਤਾਂ ਕਿਤੇ ਕਾਇਨਾਤ ਦੇ ਬੰਦੇ ਦੇ ਘਰ ਨਹੀਂ। ਰੀਤਾਂ ਰੀਤਾਂ ਜਿਹੜੀਆਂ ਪੌੜੀਆਂ ਲਾ ਕੇ ਚੜ੍ਹਦੇ ਸੀ ਏਜੰਸੀਆਂ, ਉਹ ਰੇਡ ਕੰਜਰਾ। ਆਹੋ ਤੇ ਹੋਰ ਕੀ ਗੱਲ, ਮੇਰਾ ਵੀ ਪੌੜੀਆਂ ਲਾ ਕੇ ਚੜ੍ਹਦੇ ਸੀ ਏਜੰਸੀਆਂ। ਕਮਲਾ ਮਾਰਦਾ ਪਿਆ। ਓਏ ਯਾਰ ਸਲਮਾਨ ਲਗਜ਼ਰੀ ਗੱਲ ਸੁਣਨਾ, ਲਗਜ਼ਰੀ ਤੇਰੇ ਮੁੰਡੇ ਬਾਹਰ ਜਾਂਦੇ ਨਾ ਤੇ ਕੰਧ 'ਚ ਵੱਜ ਜਾਂਦੇ, ਕੰਧ 'ਚ ਨਹੀਂ ਵੱਜ ਜਾਂਦੇ। ਜੋ ਜਾਂਦਾ ਗੰਦ ਬਾਹਰ ਕਿਸੇ ਦੇ ਇੱਥੇ ਲਗਜ਼ਰੀ ਹੁੰਦੀ ਹੈ, ਕਿਤੇ ਤੇ ਇੱਥੇ ਲਗਜ਼ਰੀ ਹੁੰਦੀ ਹੈ। ਇੱਕ ਪਿਓ ਨੇ ਭਾਈ ਵੈਸੇ ਪਿਆਰ ਨਾਲ ਆਪਣੇ ਪੁੱਤਰ ਨੂੰ ਜੱਫੀ ਪਾਉਂਦੇ ਆ ਰੋਡ ਤੇ ਵੇਖ ਕੇ ਖਾਪਾਤੀ, ਕਹਿੰਦਾ ਕਟਨੈਪਿੰਗ ਕੀ ਕਡਨੈਪਿੰਗ? ਹਾਂਜੀ, ਉਹ ਕਡਨੈਪਿੰਗ। ओवन ले आंदा जी, बाहर बैनर लेके के लाया, हमारे यहाँ रेंट पर खाना गर्म किया जाता है। हाल है, ਚਲੋ ਕੋਈ ਨਹੀਂ। ਓਵਨ ਲਿਆਂਦਾ ਭਾਈ, ਇਹਦਾ ਦਾਦਾ ਕਹਿੰਦਾ ਜਾ ਹੁੱਕਾ ਬਾਲ ਕੇ ਉਹਦੇ 'ਚ ਪਾਥੀ ਗਰਮ ਕਰਨ ਲਿਆ। ਪਾਥੀ ਨਹੀਂ, ਮੈਂ ਗੱਲ ਨਹੀਂ ਕਰ ਰਿਹਾ ਯਾਰ। ਜੂਸਰ ਹੈ ਤੁਹਾਡੇ ਘਰ? ਜੂਸਰ? ਹਾਂਜੀ ਸਹੀ, ਉਹ ਤੇ ਆਲਰੇਡੀ ਹੁੰਦਾ ਹੈ, ਹਰ ਘਰ ਦੇ ਵਿੱਚ ਹੁੰਦਾ। ਯਾਰ ਸਰਦੀਆਂ 'ਚ ਓਵਨ ਚਲਾ ਕੇ ਸਾਰੇ ਭੈਣ ਭਰਾ ਉਹਦੇ ਅੱਗੇ ਗਿੱਟੇ ਸੇਕ। ਇਹ ਵੀ ਤੇਰੀ ਗਲਤ ਫਹਿਮੀ ਹੈ। ਉਹ ਜਿੰਨੀ ਦੇਰ ਤੱਕ ਠੰਡ 'ਚ ਫੁੱਲ ਬਾਹਰੋਂ ਆਇਆ ਨਾ ਤੇ ਉਹਦੇ ਤੋਂ ਵੀ ਹੱਥ ਅੰਦਰ ਰੱਖੇ। ਨਹਾਉਣ ਲਈ ਦਾਬੜਾ ਪਾਣੀ ਦਾ ਗਰਮ ਵਿੱਚ ਕਰੀ ਜਾਂਦੇ ਯਾਰ, ਕੌਣ ਲੋਕ ਆ ਤੁਸੀਂ? ਹੈ ਹੀ ਨਹੀਂਗਾ ਓਵਨ। ਅੱਛਾ, ਤੁਸੀਂ ਜਿੰਨੇ ਮਰਜ਼ੀ ਉਹਦੇ ਤੇ ਹੱਥ ਯਾਨੀ ਕਿ ਵਿੱਚ ਕਰ ਲਓ, ਉਹ ਤੇ ਗਰਮ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦਾ ਦਰਵਾਜ਼ਾ ਨਹੀਂ ਬੰਦ ਹੋਣਾ। ओवन ले आंदा ਵਿੱਚ ਗਿੱਲੀਆਂ ਜਰਾਬਾਂ ਗਰਮ ਕਰਨ ਦਿਆ। ਆਹੋ, ਸੁਣਾ ਸਕਦੇ ਤੁਸੀਂ? ਉਹ ਖਾਣ ਵਾਲੀਆਂ ਸ਼ਾਵਾਂ ਕਰੀਦੀਆਂ ਭਾਣ ਯਾਰ ਜਰਾਬਾਂ, ਮਤਲਬ ਕੀ ਜਰਾਬਾਂ ਖਾ ਨਹੀਂ ਸਕਦੇ ਤੁਸੀਂ? ਗੀਜ਼ਰ ਲੱਗਾ ਤੇਰੇ ਘਰ? ਸਾਜੀ ਗੀਜ਼ਰ ਵੀ ਲੱਗਾ। ਕਿਹੜਾ? ਸਾਜੀ ਉਹ ਛੋਟਾ ਜਿਹਾ ਲਿਆਂਦਾ, ਉਹ ਪਾਣੀ ਗਰਮ ਕਰ। ਬੜਾ ਇੱਕ ਟੂਟੀ ਵਾਲਾ? ਹਾਇਰ ਦਾ ਨਹੀਂ ਉਸਤਾਦ ਜੀ, 4 ਟੂਟੀਆਂ। ਗੀਜ਼ਰ ਲਿਆਂਦਾ। 4 ਟੂਟੀਆਂ ਕਿੱਦਾਂ? 3 ਤੁਹਾਡੀਆਂ, ਇੱਕ ਨਾਲ ਦੀ? 4 ਟੂਟੀਆਂ ਵਾਲਾ ਉਸਤਾਦ ਜੀ। ਇੱਕ ਦਿਨ ਭਾਈ ਗੀਜ਼ਰ ਖਰਾਬ ਹੋ ਗਿਆ, ਪਾਣੀ 'ਚ ਗਰਮ ਮਸਾਲਾ ਪਾ ਕੇ ਨਹਾਉਂਦੇ, ਕਹਿੰਦਾ ਠੰਡ ਨਹੀਂ ਲੱਗੀ।
ਅੱਛਾ ਕਿੱਡਾ ਗਰਮ ਮਸਾਲਾ ਪਾਇਆ ਵੀ ਪਾਣੀ ਗਰਮ ਹੋ ਜਾਏ। ਗੀਜ਼ਰ ਲਿਆਂਦਾ ਗਰਮੀਆਂ 'ਚ ਦਾਣੇ ਥੋੜੇ ਲੈਂਦੇ ਉਹ 'ਚ ਸਰਦੀਆਂ 'ਚ ਵਾਲਣ ਬਾਲ ਕੇ ਗੀਜ਼ਰ ਬਣਾ ਲੈਂਦੇ। ਉਹ ਯਾਰ ਕਿੱਥੇ ਗੀਜ਼ਰ ਇਹਨਾਂ ਘਰ ਐਡਾ ਕਿ ਟੂਟੀ ਵਾਲਾ ਗੀਜ਼ਰ ਆ। ਉਹ ਯਾਰ ਉਹ ਵੀ ਵੱਡੀ ਚੀਜ਼ ਇਹਨਾਂ ਘਰ ਪ੍ਰਾਹੁਣਾ ਆਈਏ ਤੇ ਉਹਨੂੰ ਤੌਲੀਆ ਸਾਬਣ ਦੇ ਕੇ ਕਹਿੰਦੇ ਮਸੀਤੇ ਚਲ ਜਾ। ਜਾਂਦੇ ਨਹੀਂ ਲੋਕ, ਜਾਂਦੇ ਹੀ ਆ, ਮੈਂ ਵੀ ਜਾਂਦਾ ਰਿਹਾ ਵਾਂ, ਏਡੀ ਕਿਹੜੀ ਗੱਲ। ਜੂਸਰ ਦੀ ਗੱਲ ਕਰਨ ਦੇ, ਜੂਸਰ ਤੇ ਹਰ ਘਰ ਦੀ ਜ਼ਰੂਰਤ ਆ। ਮੇਰੇ ਘਰ ਜੂਸਰ ਹੈਗਾ, ਠੀਕ ਹੈ, ਜੂਸਰ ਹੈਗਾ। ਦੂਸਰਾ ਵੀ ਠੀਕ ਹੈ, ਜਿਹਦੇ ਨਾਲ ਉਹ ਤੁਸੀਂ ਉਹ ਤੁਹਾਡੇ ਘਰ ਉਹ ਕਿਹੜੀ ਆ ਵਾਸ਼ਿੰਗ ਮਸ਼ੀਨ, ਕਿਹੜੀ ਆਟੋ ਜਾਂ ਦੂਜੀ? ਨਹੀਂ ਉਸਤਾਦ ਜੀ, ਮੈਨੂਅਲ ਫਰੰਟ ਡੋਰੀਆਂ ਕੋਈ ਡੋਰ ਡੂਰ ਨਹੀਂ, ਸਾਹਮਣੇ ਨਹਿਰ ਤੇ ਧੋਂਦੇ ਐ ਕਰਕੇ। ਫਰੰਟ ਡੋਰ ਤੇ ਫਰੰਟ ਨਹਿਰ। ਇੱਕ ਮੰਜੀ ਇਹਨਾਂ ਦੀ ਧੋਂਦੇ ਨਹਿਰ ਤੋਂ ਰੁੜ ਗਈ ਭਾਈ। ਬਸ ਮੰਡੀ ਦਾ ਨਹੀਂ ਸੀ ਇੰਨਾ ਨੁਕਸਾਨ, ਉੱਤੇ ਤਾਇਆ ਜੀ ਸੁੱਤੇ ਪਏ ਸੀ। ਇਹ ਗੱਲ ਤਾਏ ਉਹਨੇ ਤਾਇਆ ਜੀ ਦਾ ਵੀ ਨੁਕਸਾਨ ਨਹੀਂ, ਉੱਤੇ ਤਾਇਆ ਜੀ ਨੇ ਛਾਵਾਂ ਲਾ ਕੇ ਵੇਚਦੇ ਸਨ। ਬੜੀ ਮੁਸ਼ਕਿਲ ਨਾਲ ਤਾਇਆ ਇਹ ਬਾਅਦ ਚ ਕਹਿੰਦਾ ਸ਼ੁਕਰ ਹੈ ਯਾ ਅੱਲਾ ਮੰਜੀ ਲੱਭ ਗਈ। ਨਹੀਂ ਤਾਇਆ ਮੰਜੀ ਉੱਤੇ ਰੁੜ ਗਿਆ, ਉਹਨੇ ਫਿਰ ਪਾਵਾ ਕੱਢ ਕੇ ਨਾ, ਪਾਵੇ ਨਾਲ ਉਹਨੂੰ ਚੱਪੂ ਬਣਾ ਕੇ ਕਿਸ਼ਤੀ ਜੀ ਬਣਾ ਕੇ ਬਾਹਰ ਆ ਗਿਆ। ਯਾਰ ਫੈਸਲ ਸਾਹਿਬ ਕੋ ਕਾਮੇਡੀ ਕਰਨ ਲੱਗ ਤੇ ਉਹ ਪਏ। ਕੀ ਹੁਣ ਕੀ ਗੱਲ, ਉਹ ਮੰਜੀ ਜਿਹੜੀ ਨਹਿਰ 'ਚ ਚਲੀ ਗਈ ਉਹ ਚੱਲ ਜਾਂਦੀ ਹੈ ਤੇ ਪਾਵਾ ਵੀ ਨਿਕਲ ਕੇ ਚੱਪੂ ਬਣ ਸਕਦਾ। ਹਾਂ, ਵਾਸ਼ਿੰਗ ਮਸ਼ੀਨ ਇੱਕ ਆ ਕਿ ਦੋ? ਮੇਰੇ ਕੋਲ 5 ਆ ਭਰਾਵਾ, 5 ਆ। 2 ਮੈਂ ਉੱਪਰਲੇ ਫਲੋਰ ਤੇ ਰੱਖੀਆਂ, 2 ਉਹਨਾਂ ਦੇ ਫੁੱਲ ਪੀਲੇ ਕਰਦੇ। ਬਹੁਤ ਗੰਦੇ ਯਾਰ ਤੁਸੀਂ। 5 ਵਾਸ਼ਿੰਗ ਮਸ਼ੀਨਾਂ। ਵਾਸ਼ਿੰਗ ਮਸ਼ੀਨ 'ਚ ਪਾਣੀ ਪਾ ਕੇ ਤਸਰੇ 'ਚ ਸਾਬਣ ਜਮਾ ਕੀਤਾ ਤੇ ਉੱਤੇ ਕੱਪੜੇ ਧੋਂਦੇ। ਯਾਰ ਉਹ ਕਾਹਤੋਂ ਚਲਾਈ ਜਾ, ਉਹਦੇ 'ਚ ਧੋਲਾ ਮਾਰ ਕੱਲਾ ਲੜਦਾ ਵਾ ਕਸਮੇ ਚੱਲੀ ਜਾਂਦੇ ਇਹਦੇ ਲੱਤ ਮੇਣੇ ਮਾਰਦਾ ਤਸਰੇ ਸਾਬਣ ਲਾ ਮਾਫੀ ਦੇਵੇ। ਇਹ ਕੋਈ ਜੁਗਤ ਨਹੀਂ ਮਾਰਦਾ, ਇਹ ਤੇ ਢਿੱਡੋਂ ਲੜਨ ਆਉਂਦਾ ਘਰੋਂ। ਰਿਸ਼ਤੇਦਾਰ ਟੈਪ ਜੁਗਤ ਬਾਬਾ। ਵਾਸ਼ਿੰਗ ਮਸ਼ੀਨ ਭਾਈ ਇੰਨੀ ਉੱਤੇ ਖੜਤੀ ਉਹ ਧੂਆਂ ਮਾਰਨ ਲੱਗ ਪਈ। ਇੰਨੀ ਤੇਜ਼ ਕਰਤੀ ਉਹਨੇ, ਘੁਮਾ ਇਹਨਾਂ ਦੀਆਂ ਲੀਰਾਂ ਕੱਢ ਕੇ ਬਾਹਰ ਕੱਢ। ਨਹੀਂ ਮੈਂ ਤੇਜ਼ ਕੀਤੀ, ਉਹ ਬਾਹਰ ਨਾ ਔਰ ਚੱਕਰ ਪੂਰਾ ਆਇਆ ਵਾਸ਼ਿੰਗ ਮਸ਼ੀਨ। ਪੈਡਿਸਟਲ ਲੱਗਾ ਤੁਹਾਡੇ ਘਰ? ਪੈਡਿਸਟਲ ਨਹੀਂ ਉਸਤਾਦ ਜੀ, ਉਹ ਨਹੀਂ ਸਾਡੇ ਘਰ ਹੈਗਾ। ਅੱਛਾ ਇਹਨੂੰ ਪਤਾ ਨਹੀਂ ਜੇ ਇਹਨੇ ਤੇ ਕਹਿਣਾ ਸੀ। ਨਹੀਂ ਪੈਡਿਸਟਲ ਨਹੀਂ ਹੈ। ਨਹੀਂ ਪੈਡਿਸਟਲ ਨਹੀਂ ਉਸਤਾਦ ਜੀ, ਮੈਂ ਅਸਲੇ ਤੋਂ ਮਨਾ ਕੀਤਾ। ਮੇਰੇ ਘਰ ਅਸਲੇ ਬੱਚੇ ਅੱਛਾ ਘਰ ਜਿਹੜਾ ਸਾਰਾ ਗੋਹੇ ਨਾਲ ਲਿਪਦੇ ਨੇ, ਘਰ ਵੈਕਿਊਮ ਕਲੀਨਰ ਲੱਗਿਆ, ਉਹਦਾ ਕੀ ਕੰਮ? ਇਹੀ ਤੇ ਤੈਨੂੰ ਪਤਾ ਨਹੀਂ ਹੈਗਾ, ਠੀਕ ਆ। ਕੱਚਾ ਘਰ ਜਿਹੜਾ ਨਾ, जब मकान कच्चे थे उस वक्त तो वाह हुआ करती थी। ਇਧਰ ਨਾਲ ਦੇ ਉਹ ਬਿਲਕੁਲ ਘਰ ਜਿਹੜਾ ਪਲਾਟ ਸੀ ਉਹ ਬਣ ਗਿਆ ਜਾਂ ਉਦਾਂ ਹੀ? ਨਹੀਂ ਉਸਤਾਦ ਜੀ, ਉਹ ਇੱਧਰ ਹੈ, ਮੇਰੀ ਉੱਧਰ ਵੀ ਗੱਲ ਚੱਲਣ ਡਈ, ਇੱਧਰ ਵੀ ਗੱਲ ਚੱਲਣ ਡਈ ਹੈ, ਠੀਕ ਹੈ। ਮੈਨੂੰ ਇੱਧਰ ਲੈ 10 ਲੱਖ ਰੁਪਈਆ ਮੰਗਿਆ, ਉਧਰ ਲਈ 6 ਲੱਖ ਰੁਪਈਆ। ਨਹੀਂ ਉਹ ਮੈਂ ਦੇਖਿਆ, ਉਹਦੇ ਚ ਜ਼ਿਆਦਾ ਵੀ ਉਹਨੇ ਉਹ ਚ ਕੂੜਾ ਸਿੱਟਦੇ ਭੈਣ ਲੋਕ। ਆਹੋ ਠੀਕ ਹੈ ਜੀ। ਪਹਿਲੇ ਭੁਲੇਖੇ ਜਿੱਧਰ ਸਾਡੇ ਹਾਲ ਸਿੱਟਣ ਦੇ ਸੀਗੇ। ਨਹੀਂ ਮੈਂ ਕਿਹਾ ਮੈਂ ਨਾ ਕਹਿੰਦਾ ਇਹਨੇ ਚਵਲ ਨੇ ਕਹਿ ਦੇਣਾ ਸੀਗਾ। ਨਹੀਂ ਮੈਂ ਜੈਨੂਇਨ ਗੱਲ ਕਰ ਰਿਹਾ ਕਿ ਕੂੜਾ ਉਹ ਜ਼ਿਆਦਾ ਤੋਂ ਜ਼ਿਆਦਾ 1.25 ਲੱਖ 1.5 ਲੱਖ ਦਾ ਹੈਗਾ ਉਸਤਾਦ ਜੀ। ਮੈਨੂੰ ਕੂੜਾ ਆਹੋ ਤੇ ਪਲਾਟ ਨਹੀਂ ਕੂੜਾ ਪਲਾਟ ਕਿਤੇ, ਉਹਦਾ 10 ਲੱਖ ਰੁਪਏ ਮੰਗਦੇ ਇਦਾਂ ਹੀ ਆ। ਮੈਂ ਤੁਹਾਨੂੰ ਕਹਿ ਰਿਹਾ, ਉਹਨੇ ਲਾਸਟ ਮੈਨੂੰ ਨਾ ਉਹਨੇ 10 ਲੱਖ ਰੁਪਈਆ ਕਿਹਾ, ਠੀਕ ਹੈ। ਮੈਂ ਉਹਨੂੰ ਕਿਹਾ ਜੀ ਭਾਈ ਤੁਸੀਂ 13 ਲੱਖ ਰੁਪਈਆ ਲੈ ਲਓ। ਗਾਂ ਦਾ ਨਾਮ ਫੈਸਲ, ਪੂਰੇ ਇਲਾਕੇ 'ਚ ਕੁੱਤਾ ਮਰੇ ਨਾ ਤੇ ਕਹਿੰਦੇ ਜਿਹੜੇ ਫੈਸਲ ਦੇ ਨਾਲ ਦਾ ਪਲਾਟ ਉੱਥੇ ਸੁੱਟ ਆਓ। ਆਹੋ ਤੇ ਤੂੰ ਇੱਥੇ ਉਸ ਮਕਾਨ ਦਾ ਪਲਾਟ ਦਾ ਤੂੰ ਇਹਦਾ ਮਕਾਨ ਦੇਖਿਆ, ਇਹਨੇ ਕਾਰ ਇੰਨਾ ਵੈਪਰ ਮਾਰਿਆ, ਉਹ ਭਾਈ ਕਿੰਨਾ ਹੀ ਨੀਵਾ ਹੋ ਗਿਆ, ਕਿੰਨਾ ਹੀ ਥੱਲੇ ਚਲਾ ਗਿਆ, ਇੰਨਾ ਵੈਪਰ। ਉਹਦੀ ਕੁਰਸੀ ਨੀਵੀਂ ਕਰਤੀ, ਵੈਪਰ ਮਾਰ ਇੰਨਾ ਵੈਪਰ ਮਾਰੀ ਗਿਆ ਕਿ ਬਾਅਦ ਚ ਉੱਤੇ ਵੇਖੇ ਜ਼ਮੀਨ ਕਿੱਥੇ ਰਹਿ ਗਈ, ਉਤੋਂ ਰੋਸ਼ਨੀ ਨਹੀਂ ਆ ਰਹੀ। ਹੁਣ ਉਹ ਘਰ ਮੈਂ ਲੈਣਾ 13 ਲੱਖ ਰੁਪਏ ਦਾ ਇਨਸ਼ਾਅੱਲਾ ਤਾਲਾ। ਯਾਰ ਇਹਨੇ ਬੋਰ ਵਾਸਤੇ ਮਿਸਤਰੀ ਬੁਲਾਇਆ, ਆਹੋ ਯਕੀਨ ਕਰ। ਉਹਨੇ ਇੰਜ ਬਾਂਹ ਪਾ ਕੇ ਥੱਲੇ ਪੈਪ ਫਿੱਟ ਕਰ, ਉਹਨੇ ਠੋਕੇ ਕੁਝ ਨਹੀਂ, ਇੰਨੀ ਪੋਲੀ ਮਿੱਟੀ। ਉਹ ਕਹਿੰਦਾ ਆਹ ਤੇ ਪਾਣੀ ਟੁਰੇ ਫਿਰਨ ਤੂੰ ਕਰਨਾ। ਲੇਕਿਨ ਯਾਰ ਇਹਦੇ ਕੋਲ ਅਸਲਾ ਵਾ, ਇਹਦੇ ਕੋਲ ਪਿਸਟਲ ਵਾ। ਉਹ ਯਾਰ ਕਈ ਵਾਰੀ ਏਡਾ ਮਾੜਾ ਪਿਸਟਲ, ਏਡਾ ਮਾੜਾ ਪਿਸਟਲ ਆ। ਘਰ ਡਾਕੂ ਆ ਗਏ ਤੇ ਉਹਨਾਂ ਨੂੰ ਕਹਿਣ ਡਿਆ ਵਾ ਮੈਗਜ਼ੀਨ ਨਹੀਂ ਚੱਲਣ ਦੀ, ਬਾਕੀ ਯਕੀਨ ਕਰੋ ਤੁਸੀਂ ਮੇਰੇ ਤੇ। ਐਡਾ ਮਾੜਾ ਪਿਸਟਲ ਨਾ ਹੁੰਦਾ, ਉਹਦੇ ਨਾਲ ਗਿੱਟਿਆਂ ਤੋਂ ਮੈਲ ਲਾ ਦਿੰਦਾ। ਨਹੀਂ ਏਡਾ ਮਾੜਾ, ਏਡਾ ਠੱਕਿਆ ਪਿਸਟਲ ਆ, ਪਹਿਲੇ 3 ਬੰਦਿਆਂ ਨੇ ਏਦਾਂ ਫੜਿਆ, ਫੇਰ ਇਹਨੇ ਗੋਲੀ ਚਲਾਈ। ਯਾਰ ਉਹ ਉਹ ਚੱਲਦਾ ਫਿਰ ਹੀ ਤਗੜਾ। ਨਹੀਂ। ਹਾਂ ਗੁਸਲਖਾਨੇ ਦੀ ਕੰਧ 'ਚ ਠੋਕਿਆ ਕਮੀਜ਼ ਟੰਗਣ ਲਈ। ਇੰਨਾ ਮਾਠਾ ਪਿਸਟਲ ਆ। ਉਧਰੋਂ ਦੀ ਟੰਗਿਆ ਕਦੀ ਨਾਲੀ ਪਾ ਰਹੀ, ਉੱਥੇ ਕਮੀਜ਼ ਟੰਗ ਦਿੰਦਾ। ਸਹੀ ਗੱਲ ਹੈ। ਏਡਾ ਮਾਠਾ ਪਿਸਟਲ ਖਰਾਬ ਹੋ ਗਿਆ, ਅੱਗੇ ਪਊਆ ਲਵਾ ਕੇ ਤੇ ਚਾਹ ਪਾਉਂਦੇ। ਚੁੱਲ੍ਹੇ ਦੀ ਮੁੱਠ 'ਚ ਘੁਸਾਇਆ। ਐਡਾ ਮਾਠਾ ਪਿਸਟਲ ਆ, ਉਹ ਝਾੜਨੀ ਦੀ ਮੁੱਠ ਬਣਾਈ ਇਹਨਾਂ ਨੇ। ਉਹਦੀ ਨਹੀਂ ਬਣਾਈ ਦੀ ਯਾਰ, ਉਹਦੀ ਕਦੋਂ ਬਣਾਉਂਦੇ ਯਾਰ, ਉਹਦੀ ਬਣਦੀ ਬੜਾ। 32 ਬੋਰ ਦੀ ਝਾੜਨੀ ਰੱਖੀ ਘਰ। ਸਹੀ ਗੱਲ, ਏਡਾ ਮਾੜਾ ਪਿਸਟਲ ਮੇਰੇ ਘਰ ਡਾਕੂ ਆ ਗਏ, ਮੈਂ ਗੋਲੀ ਨਹੀਂ ਮਾਰੀ ਉਹਨੂੰ, ਮੈਂ ਵਗਾਟਾ ਪਿਸਟਲ ਮਾਰਤਾ ਹਨਾ। ਇੰਨਾ ਮਾੜਾ ਪਿਸਟਲ ਆ, ਉਹਨੂੰ ਪੈ ਜਿਹਨੂੰ ਵਾਲ ਨਿਕਲ ਆਏ। ਐਡਾ ਮਾਠਾ ਪਿਸਟਲ।
ਮਾਠਾ ਪੇਟਰ ਨੇ ਚਲਾਇਆ ਤੇ ਖਿੱਲਰ ਗਿਆ ਡਾਕੂ ਨੂੰ ਕਹਿੰਦਾ ਲੁੱਟ ਕੇ ਤਾਂ ਲੈ ਚੱਲੇ ਆ ਤਾਂ ਇਕੱਠਾ ਕਰਾ ਜਾ ਲੈ ਤਾਂ ਸਾਰਾ ਕੁਝ ਚੱਲੇ ਯਾਰ ਇਹਨੂੰ ਤਾਂ ਇਕੱਠਾ ਕਰਾਓ ਤੁਹਾਡੀ ਮਿਹਰਬਾਨੀ ਪੈਰਾਂ 'ਚ ਵੱਜੇਗਾ ਏਦਾਂ ਮਾਠਾ ਸਾਰੀ ਦਿਹਾੜੀ ਕਿਤੇ ਗੋਲੀ ਚਲਾਉਂਦਾ ਤੇ ਨਹੀਂ ਚੱਲਦੀ ਇਹਨੇ ਲੱਕ ਮਾੜਾ ਨਾਲ ਖੁਰਕਿਆ ਉੱਤੇ ਚੱਲ ਗਿਆ ਹੱਲੇ ਉਹਦੇ ਨਾਲ 3 ਗੋਲੀਆਂ ਚਲਾਈਆਂ ਇੰਨਾ ਗਰਮ ਹੋ ਗਿਆ ਉਹਨੂੰ ਕੱਪੜੇ ਦੇ ਨਾਲ ਪੜਿਆ ਇੰਨਾ ਟੁੱਟਿਆ ਉਹਨੂੰ ਕੱਪੜੇ 올림픽 ਚੋਂ ਭਾਈ 76 ਰੁਪਏ 올림픽 ਚੋਂ ਪਿਸਤੌਲ ਦੀ ਵਜ੍ਹਾ ਤੋਂ ਉਹਨਾਂ ਨੇ ਰੇਸ ਸ਼ੁਰੂ ਕਰਾਣੀ ਸੀ ਇਹਨਾਂ ਨੂੰ ਕਿ ਤੂੰ ਚਲਾਏਗਾ ਨਾ ਤੇ ਸ਼ੁਰੂ ਹੋ ਜਾਏਗੀ ਸ਼ਾਮ ਤੱਕ ਘੋੜਾ ਨੱਪੀ ਜਾ ਰਿਹਾ ਉਹ ਐਂਦੀ ਵਿੱਚ ਉਹ ਇੰਜ ਕਰਕੇ ਰਿਹਾ ਏਦਾਂ ਮਾਠਾ ਪੇਟਰ 'ਚ ਗੋਲੀ ਫਸ ਕੇ ਤੇ ਮੂੰਹ ਐਂ ਖਿੱਚਾਂਦੇ ਚੱਲ ਗਿਆ ਨਹੀਂ ਮੈਂ ਦੁਸ਼ਮਣ ਆਏ ਮੈਂ ਗੋਲੀ ਨਹੀਂ ਚੱਲੀ ਮੈਂ ਮੂੰਹ ਨਹੀਂ ਕਰੀ ਜਾ ਮੈਂ ਠਾ ਠਾ ਏਡਾ ਮਾੜਾ ਪਿਸਟਲ ਆ ਆਪਣੇ ਮੁੰਡੇ ਨੂੰ ਕਹਿਣ ਗੋਲੀ ਫਸ ਗਈ ਉਤੋਂ ਤੇਲ ਪਾ ਮੈਂ ਇੰਜ ਕਰ ਲਾ ਆਪਣੇ ਮੁੰਡੇ ਨੂੰ ਕਹਿੰਦੇ ਆ ਲੜਾਈ ਹੋ ਗਈ ਪਿਸਟਲ ਲੈ ਜਾ ਜੇ ਗੱਲ ਵੱਧ ਗਈ ਨਾ ਫਿਰ ਸੁੱਟ ਕੇ ਦੰਦੀਆਂ ਵੱਢਣ ਲੱਗ ਪਈ ਯਾਰ ਉਹਦਾ ਕੀ ਫਾਇਦਾ ਫਿਰ ਇਹਨੇ ਕਿਤੇ ਗੋਲੀ ਚਲਾ ਕੇ ਨਾ ਉਹ ਗੋਲੀ ਚਲਾ ਕੇ ਤੇ ਫੋਰੇ ਇਹਨੇ ਡੱਬ ਨਾਲ ਲਾ ਲਿਆ ਉਹ ਗਰਮ ਗਰਮ ਸੀ ਲੱਕ ਸਾੜਦਾ ਇੱਕ ਜਗ੍ਹਾ ਤੇ ਮੇਰੇ ਮੁੰਡੇ ਦੀ ਲੜਾਈ ਹੋ ਪਈ ਉਹ ਪਿਸਟਲ ਲੈ ਕੇ ਗਿਆ ਜਾਂਦਿਆਂ ਉਹਨੇ ਇਸ ਕਿਸਮ ਦੀ ਦੰਦੀ ਵੱਡੀ ਦੁਸ਼ਮਣ ਨੇ ਉਹਦੇ ਜਿੰਨਾ ਲੜਿਆ ਉਹਨੇ ਚਪੇੜ ਮਾਰੀ ਉਹਨੇ ਕਿਹਾ ਸਾਲਿਆ ਜਦੋਂ ਆਹ ਜੂ ਫੜਿਆ ਤੇ ਇਹਨੂੰ ਚਲਾ ਆਹ ਕੀ ਕੰਮ ਹੋਇਆ ਭਲਾ ਲੜਾਈ ਤੇ ਗਿਆ ਤੇ ਇੰਜ ਕਰਕੇ ਬੈਲਟ 'ਚ ਇੱਕੋ ਹੀ ਗੋਲੀ ਪਾਈ ਤੇ ਮੈਂ ਕਿਹਾ ਇੱਕੋ ਹੀ ਗੋਲੀ ਉਹ ਕਹਿੰਦਾ ਇਹ ਵੀ ਪਤਾ ਨਹੀਂ ਚੱਲਣੀ ਕਿ ਨਹੀਂ ਕਹਿੰਦਾ ਨਹੀਂ ਹੋਰ ਹੈਗੀਆਂ ਜੇ ਚੱਲ ਗਈ ਫਿਰ ਮੈਂ ਹੋਰ ਲੈ ਜਾਵਾਂਗੇ ਯਾਰ ਇਹਨੇ ਉਹਨਾਂ ਦੇ ਦੁਸ਼ਮਣ ਅੱਗੇ ਬਹਿ ਕੇ ਲੱਤ ਰੱਖ ਕੇ ਉਹ ਵਾਲਾ ਸਟਾਈਲ ਕੀਤਾ ਇੰਜ ਵਾਲਾ ਥੋੜੀ ਦੇਰ ਬਾਅਦ ਪਿਸਟਲ ਸਾਰਾ ਉੱਡ ਗਿਆ ਉਸ ਵਿੱਚ ਕੜਾ ਜਿਹਾ ਰਹਿ ਗਿਆ ਉਹ ਕੜਾ ਹੀ ਘਮਾਈ ਜਾਂਦੇ ਇਦਾਂ ਦਾ ਸਟਾਈਲ ਕੀਤਾ ਆਪਣੇ ਬੂਹੇ ਕੇ ਖਲੋ ਕੇ ਭਾਈ ਪਿਸਟਲ ਨਾਲ ਹੀ ਜਿਹੜੇ ਗਏ ਉਂਗਲ ਤਰਾ ਕੇ ਬੈਠਾ ਚੋਲਾ ਮਾਰਦੇ ਬਖੌਲ ਕਰਦੇ ਪਏ ਏਦਾਂ ਮਾਠਾ ਪੇਟਰ ਰੱਖਿਆ ਵਾ ਘਰ ਦੀ ਕੁੰਡੀ ਲਾ ਕੇ ਉਹਨੂੰ ਵਿੱਚ ਦੇ ਦਿੰਦਾ ਪੁੱਠਾ ਕਰਕੇ ਵੇਚ ਕੌਣ ਦਿੰਦਾ ਵਾ ਕੌਣ ਦਿੰਦਾ ਯਾਰ ਹੋਰ ਹੁੰਦੇ ਹੋ ਕੀ ਹੋ ਗਿਆ ਬਾਹਰੋਂ ਭਰਾ ਆਉਂਦਾ ਤੇ ਫੋਨ ਕਰ ਓਏ ਪਿਸਟਲ ਕੱਢੀ ਬੂਹੇ 'ਚ ਬਖੌਲ ਕਰਦੇ ਪਏ ਇੱਧਰ ਠੱਕਿਆ ਪਿਸਟਲ ਲੈ ਉਧਰੋਂ ਗੋਲੀ ਚਲਾਉਂਦਾ ਸੀ ਉਧਰੋਂ ਮੈਗਜ਼ੀਨ ਥੱਲੇ ਤੋੜ ਦਿੰਦਾ ਮਾਰਨ ਵਾਲੀ ਦੁਕਾਨ ਤੇ ਲੈ ਕੇ ਕਹਿੰਦਾ ਪਿਸਟਲ 'ਚ ਗੈਸ ਭਰ ਲੈਟਰ ਵਾਲੀ ਯਾਰ ਇਹਨਾਂ ਘਰ ਪੇਟੀ ਰੱਖੀ ਤੇ ਇੱਕ ਬੈਲੈਂਸ ਨਹੀਂ ਸੀਗਾ ਤੇ ਇੱਕ ਸਾਈਡ ਤੇ ਪਿਸਟਲ ਰੱਖ ਕੇ ਤੇ ਬੈਲੈਂਸ ਕੀਤਾ ਓਏ ਡਾਕੂ ਆ ਗਏ ਘਰ ਵੜੇ ਇਹਨੇ ਸਿੱਧਾ ਹੀ ਪਿਸਟਲ ਇੰਜ ਉਹ ਨਾਲ ਉੱਥੇ ਖਲੋ ਗਏ ਤੇ ਇਹਨੇ ਕਹਿੰਦਾ ਲੁੱਟ ਲੋ ਭਾਈ ਲੈ ਜਾ ਭਰਾ ਭਾਈ ਗਲੀ 'ਚ ਇੰਜ ਕਰਕੇ ਪਿਸਟਲ ਲੈ ਕੇ ਨਿਕਲਿਆ ਤੇ ਨਿੱਕੇ ਨਿੱਕੇ ਨਿਆਣੇ ਕਹਿੰਦੇ ਆਜੋ ਹੁਣ ਤਮਾਸ਼ਾ ਵੇਖ ਆਜੋ ਬੜਾ ਸ਼ੁਕਰ ਏਡਾ ਮਾਠਾ ਪੇਟਰ ਲਾ ਉਹਦੇ ਨਾਲ ਵੀ ਛਲੀਆਂ ਭੁੱਲਦਾ ਹੈ ਦਾਦੀ ਦਾ ਬਣਾਇਆ ਇੱਦਾਂ ਠੱਕਿਆ ਪਿਸਟਲ ਆ ਇਹਦੇ ਕੋਲ ਭਾਈ ਦੱਬ ਨਾਲ ਲਾ ਕੇ ਜਾਂਦੇ ਤੇ ਦੂਰੋਂ ਆਵਾਜ਼ ਆਉਂਦੀ ਛਣ ਗੋਲੀਆਂ ਵੈਸੇ ਤੁਰੀਆਂ ਫਿਰਦੀਆਂ ਵਿੱਚ ਯਾਰ ਏਡਾ ਜ਼ੰਗ ਲੱਗਾ ਸੀ ਨਾ ਪਿਸਟਲ ਦੀਆਂ ਚਿਪਰਾਂ ਲੱਥੀਆਂ ਵਾ ਤੇ ਉਹ ਰੱਖ ਕੇ ਦੁਸ਼ਮਣ ਦੇ ਅੱਗੇ ਇੰਜ ਕਰਨ ਉਹ ਵਿੱਚ ਫਿਰ ਗਿਆ ਉਹਦੇ ਨਾਲ ਗੱਲਾਂ ਕਰਦਾ ਓਏ ਨਹੀਂ ਉਦਾਂ ਹੀ ਪਿਸਟਲ ਦੇ ਵਿੱਚ ਗੋਲੀਆਂ ਵੈਸੇ ਹੀ ਫਿਰ ਰਹੀਆਂ ਨੇ ਤੇ ਇੱਕ ਜਗ੍ਹਾ ਲੜਾਈ ਹੋਈ ਉਹਦੇ ਨਾਲ ਯਾਰ ਨੇ ਉਹਨੇ ਕਿਹਾ ਫੈਸਲ ਮਾਰ ਗੋਲੀ ਤੇ ਇੰਜ ਕਰਕੇ ਨਾ ਉਹਦੇ ਚੋਂ ਕਰਦਾ ਯਾਰ ਇਹ ਕਰਕੇ ਭਾਈ ਬੋਲਡ ਮਾਰਿਆ ਉਹ ਕਿਤੇ ਬੋਲਡ ਉੱਤੋਂ ਲੱਥ ਗਿਆ ਪੂਰੀ ਬਾਂਹ ਜ਼ਖਮੀ ਇੰਜ ਕੀਤਾ ਉਹ ਚਿੱਲਿਆ ਕੇ ਪੂਰੀ ਬਾਂਹ ਛਿੱਲ ਅੱਛਾ ਇਹਨੇ ਗੋਲੀ ਚਲਾ ਗਿਆ ਤੇ ਉਹ ਨਹੀਂ ਕਰਦੇ ਇਹਨੇ ਐ ਚਲਾ ਕੇ ਕੀਤਾ ਉਹ ਪਿਸਟਲ ਹੀ ਥੱਲੇ ਜਾ ਭੂਕ ਨਾਲ ਹੀ ਨਹੀਂ ਡਾਕੂ ਆਏ ਨੇ ਇੰਜ ਕੀਤਾ ਚਲਾਇਆ ਨਹੀਂ ਚੱਲਿਆ ਤੈਨੂੰ ਇੰਜ ਕਰ ਰਿਹਾ ਭਾਜੀ ਕੋਲ ਤੁਸੀਂ ਚਾਹ ਪੀਓਗਾ ਠੀਕ ਕਰਕੇ ਉਹਨੂੰ ਛੱਡਣ ਲੱਕੜ ਦੀ ਨਹੀਂ ਜਿਹਦੀ ਮੁੱਠ ਹੁੰਦੀ ਪਿੱਛੋਂ ਵਾਲੀ ਭਾਈ ਪਿਸਤੌਲ ਲਈ ਉਹਦੇ ਨਾਲ 6-7 ਫਾਇਰ ਕੱਢਦੇ ਸੀ ਖੁਰਕ ਪੈ ਜਾਂਦੀ ਸੀ ਇੰਨੀ ਉਹਨੂੰ ਸਿਉਂਕ ਲੱਗੀ ਅੱਛਾ ਫਰੀਦ ਸਾਹਿਬ ਸੱਚੀ ਮੁੱਚੀ ਯਾਰ ਅਸਲੇ ਦਾ ਕੋਈ ਮਜ਼ਾਕ ਨਹੀਂ ਹੈ ਵਜ਼ਾਈ ਪਹਿਲੇ ਸੱਚੀ ਮੁੱਚੀ ਗਰਾਰੀਆਂ ਵਾਲਾ ਚਾਕੂਆਂ ਦਾ ਰਿਵਾਜ ਸੀ ਮੇਰੇ ਘਰ ਚਾਕੂ ਵੀ ਹੁੰਦਾ ਸੀ ਗਰਾਰੀਆਂ ਦਾ ਅੱਛਾ ਹਾਂ ਉਹ ਜਿਹੜਾ ਇੱਥੇ ਪਾਉਂਦੇ ਹੈਗਾ ਸੀ ਚਾਕੂ ਉਸਤਾਦ ਜੀ ਲੜਾਈ ਹੋ ਪਈ ਇਹਨੇ ਚਾਕੂ ਕੱਢ ਕੇ ਇੰਜ ਕੀਤਾ ਉਹ ਇੱਧਰ ਲੈ ਚ ਰਹਿ ਗਿਆ ਇੱਧਰ ਲੈ ਦੋਵੇਂ ਲੈ ਕੇ ਉਹਨਾਂ ਦੇ ਅੱਗੇ ਖੜਾ ਉਹਦੀ ਪਿੰਨ ਡੇਗ ਵੀ ਕਹਿੰਦਾ 1 ਮਿੰਟ ਯਾਰ ਕਿ ਤੂੰ ਬੰਦ ਕਿੱਥੋਂ ਹੋਣਾ ਇਹਦੀ ਪਿੰਨ ਤੇ ਲੱਗੋਗੇ ਤੁਸੀਂ ਕਿਉਂ ਇੰਜ ਕਰਦੇ ਸਾਜਿਓ ਜਿਹੜਾ ਵੀ ਕਰਨਾ ਹੁੰਦਾ ਸਿਰਫ ਇੱਕ ਜਗ੍ਹਾ ਤੇ ਭਾਈ ਇੱਦਾਂ ਚਾਕੂ ਖੋਲਿਆ ਇਹਨਾਂ ਨੇ ਤੇ ਖੋਲ ਕੇ ਉਹਨਾਂ ਨੂੰ ਕਹਿੰਦਾ ਕਿੱਥੇ ਪਿਆਜ਼ ਦੀ ਗੋਲੀ ਉਹ ਜਿਹੜਾ ਇੱਥੇ ਨਹੀਂ ਲਾਇਆ ਹੁੰਦਾ ਭਾਈ ਖੰਜਰ ਦਾ ਕਵਰ ਇਹਨੇ ਇੰਜ ਕਰਕੇ ਕੱਢਿਆ ਗੁੱਸੇ ਨਾਲ
ਉਹ ਖੰਜਰ ਵਿੱਚ ਕੱਲੀ ਮੁੱਠ ਹੱਥ ਚੱਲ ਉਹ ਸਾਰੇ ਦੁਸ਼ਮਣ ਤਾੜੀਆਂ ਮਾਰਨ ਲੱਗ ਸ਼ੁਕਰ ਅਲਹਮਦੁਲਿਲਾ ਮੇਰੀ ਪਿੰਨੀ ਤੇ ਬਚਾਤੀ ਨਾ ਭਰਾ ਨੇ। ਯਾਰ ਗਰਾਰੀ ਇਹਨੇ ਭਲਾ ਕਿਹੜੀ ਪਾਈ ਸੀ ਚਾਕੂ ਨੂੰ? ਮੋਟਰਸਾਈਕਲ ਦੀ ਅਗਲੀ ਚੈਨ ਗਰਾਰੀ ਪਾਈ ਸੀ। ਯਾਰ ਉਹ ਵੈਸੇ ਸ਼ੌਕ ਹੁੰਦਾ ਸੀ ਕਈਆਂ ਨੂੰ, ਲੜਾਈ ਲੜੂਈ ਨਹੀਂ, ਬੇਸਿਕ ਤੌਰ ਤੇ ਜਿਹੜੀ ਲੜਾਈ ਹੁੰਦੀ ਹੈ ਨਾ, ਅਗਰ ਫੋਰ ਐਗਜ਼ਾਮਪਲ ਤੇਰੀ ਮੇਰੀ ਲੜਾਈ ਹੋ ਜਾਵੇ, 2 ਜਣੇ ਆ ਤੇ ਅਸੀਂ 2-3 ਮਿੰਟ ਬਹਿਸ ਬਸਈਆ ਹੋਏਗਾ, ਲੜਾਂਗੇ ਤੇ ਅਸੀਂ ਸੁਲਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜਦੋਂ ਤੀਜਾ ਬੰਦਾ ਵਿੱਚ ਆਇਆ, ਠੀਕ ਹੈ, ਕੋਈ ਛਡਾਣ ਵਾਲਾ ਆਇਆ, ਉਦੋਂ ਬੰਦਾ ਫਿਰ ਰਹਿ ਜਾਂਦਾ ਆ ਤੇਰੀ ਭੈਣ ਅੱਛਾ ਸਾਜੀ 2 ਮੂਲੀਆਂ ਲੈ ਕੇ ਨਾ ਪੱਤੇ ਵਿਚਕਾਰੋਂ ਬੰਨ ਕੇ ਤੇ ਕਹਿੰਦਾ ਨਾਂ ਚੱਕ ਉਹ ਕੋਈ ਆ ਕਰ ਉਹ ਢਾਲ ਲੈ ਕੇ ਜਾਂਦੇ, ਉਹ ਤਵਾ ਜਿਹਾ ਜੇ ਉਹ ਢਾਲ, ਹਾਂਜੀ ਢਾਲ, ਉਹ ਢਾਲ ਨਹੀਂ ਲੱਭੀ ਤੇ ਚੁੱਲ੍ਹਾ ਫੜ ਕੇ ਭਾਈ ਉਹਨਾਂ ਨੇ ਚੁੱਲ੍ਹਾ ਬੰਨਿਆ ਭਾਈ ਕੋਈ। ਉਹ ਢਾਲ ਕਿਹੜੀ ਹੁੰਦੀ? ਸਹੀ ਢਾਲ ਕੀ ਹੁੰਦੀ? ਉਹ ਥਾ ਜਿਹਾ ਹੁੰਦਾ ਯਾਰ। ਅੱਛਾ ਤਲਵਾਰ ਦੇ ਨਾਲ, ਸਹੀ ਢਾਲ, ਉਹਨੂੰ ਢਾਲ ਕਹਿੰਦੇ ਹਾਂ। ਲੜਾਈ ਹੋ ਗਈ, ਇੰਜ ਕਰਕੇ ਤਲਵਾਰਾਂ ਲੈ ਕੇ ਗਿਆ ਉੱਥੇ ਦੁਸ਼ਮਣਾਂ ਦੇ ਅੱਗੇ ਜਾ ਕੇ, ਕਹਿੰਦਾ ਹਾਂਜੀ ਹੁਣ ਲੜਨਾ ਕਿ ਰਕਸ ਤਲਵਾਰ। ਅੱਛਾ ਉਹ ਢਾਲ ਫੜੀ ਆ ਤੇ ਕਿਤੇ ਰਾਜ ਚੌਲ ਵੰਡੀ ਤੇ ਢਾਲ ਚ ਉਹਨੂੰ ਕਹਿਣਾ ਇੱਥੇ ਪਾ ਦੇ, ਢਾਲ ਚ ਚੌਲ ਪਾਏ ਤੇ ਉਹਦੀ ਜਿਹੜੀ ਮੁੱਠ ਆ ਉਹਨੂੰ ਕਹਿਣਾ ਮੁੱਠ ਦੀ ਇੱਧਰਲੀ ਸਾਈਡ ਤੇ ਮਿੱਠੇ ਤੇ ਇੱਧਰ ਲੂਣੇ ਪਾਏ, ਢਾਲ ਚੌਲ ਖਾ ਰਿਹਾ ਤੇ ਤਲਵਾਰ ਦੇ ਨਾਲ ਖਾ ਰਿਹਾ ਨੁੱਕਰ ਚ ਬੈਠਾ। ਉਹਨੂੰ ਇੰਨਾ ਕੁੱਲੇ ਚ, ਉਹ ਕੁੱਲੇ ਚ ਦਾਲ ਪਾਈ। ਉਹ ਢਾਲ ਨਹੀਂ, ਢਾਲ ਚੋਲ ਸੀਗਾ ਸਿਰਫ, ਢਾਲ ਚੋਲ। ਢਾਲ ਚੌਲ, ਢਾਲ ਨੂੰ ਇੰਨਾ ਘਿਓ ਲੱਗ ਗਿਆ, ਬਾਅਦ ਚੋਂ ਸਲਿੱਪ ਹੋਈ ਆ। ਜਿਹੜੀ ਤਲਵਾਰ ਰੋਕਦਾ ਸੀ ਉਹ ਤਿਲਕ ਕੇ ਵੱਜ ਜਾਂਦੀ। ਢਾਲ ਲੈ ਗਿਆ, ਲੜਾਈ ਹੋ ਪਈ ਸਾਰੀ, ਢਾਲ ਇੱਥੇ ਪਾਈ ਆ, ਸਹੀ ਗੱਲ। ਉਹ ਅੱਗੇ ਦੁਸ਼ਮਣ ਜ਼ਿਆਦਾ ਸੀਗੇ, ਲਾ ਕੇ ਸਿਰ ਤੇ ਰੱਖ, ਕਹਿੰਦਾ ਮੈਂ ਤਾਂ ਨਾਲ ਲੈਣ ਚੱਲਿਆ। ਮੇਰੇ ਤਾਂ ਬਰਸਾਦੀ ਮੇਰੇ ਭਰਾ ਦੀ ਯਾਰ, ਤਾਂ ਥਾਲ ਕਾ ਜਾ ਹੀ ਰਿਹਾ ਤਾਂ ਕਹਿੰਦਾ ਮੈਂ ਤਾਂ ਨਾਲ ਲੈਣ ਚੱਲਾ। ਅੱਛਾ ਢਾਲ ਲਈ ਆ ਤੇ ਕਿਤੇ ਮਿਊਜ਼ਿਕ ਮਜ਼ਾਜ ਵੀ ਸੀ ਨਾ, ਤੇ ਵਿੱਚ ਛੋਟਾ ਸਪੀਕਰ ਲਵਾਇਆ। ਆਹ ਨੋ ਕਿ ਜਿਹਨੇ ਤੇ ਨਹੀਂ ਲੜਾਈ ਹੁੰਦੀ ਉਹਦੀ ਫਿਰ ਮੈਂ ਨਾਲ ਲੜਾਂਗਾ, ਨਾਲ ਤੇਰਾ ਨੂਰਜਾ ਦੇ ਗਾਣੇ ਲਾਏ। ਇੱਥੇ ਢਾਲ ਹੋਏ, ਦੁਸ਼ਮਣ ਲੇਟ ਹੋ ਗਏ, ਵਿੱਚ ਬੈਰਨ ਲਗਾ ਕੇ ਤਾਂ ਉੱਥੇ ਘੁਮਾ ਘੁਮਾ ਖੇਡਣ ਦਿਆ। ਕੀ ਬੈਰਨ ਲਵਾ ਲਿਆ ਵਿੱਚ, ਦੁਸ਼ਮਣ ਲੇਟ ਹੋ ਗਏ ਤੇ ਖੇਡਣ ਦਿਆ ਐਂ ਕਰ ਘੁੰਮਣ ਦਿਆ ਜਾਨ ਸੀਗਾ ਬੈਲਟ ਤਰ੍ਹਾਂ ਆਪ ਹੀ ਯਾਰੇ ਲੱਗਾ। ਯੋ ਬਣਾ ਲਿਆ। ਢਾਲ ਨਹੀਂ ਲੱਭੀ, ਇਹਨੂੰ ਭਾਈ ਵੈਰੇ ਦੀ ਖੱਲ ਲਪੇਟੀ ਉੱਤੇ ਅੱਛਾ ਢਾਲ ਕੋਈ ਹੋਰ ਖਿਆਲ ਹੋਵੇ ਚਾਦਰ ਚੂਦਰ। ਵਾਵਾ ਸਾਲ ਹੋ ਗਿਆ ਲੜਾਈ ਨਹੀਂ ਲੜੀ ਤੇ ਢਾਲ ਨਾਲ ਪਾਣੀ ਅੰਦਰੋਂ ਝੱਟਣ ਡਿਆ ਬਾਰਿਸ਼ ਦਾ। ਮੈਂ ਤਲਵਾਰ ਵੱਲ ਕਰਾ ਕੇ ਉਹਦੀ ਛਤਰੀ ਬਣਾ ਲਈ। ਅੱਛਾ ਟੁੰਡਾ ਸੀ ਨਾ, ਇੱਕ ਬਾਹ ਨਹੀਂ ਸੀਗੀ, ਲੜਨ ਚ ਲੱਗਿਆ ਤੇ ਜਿਹੜੀ ਹੈਗੀ ਤੋਂ ਸਿਰਫ ਢਾਲ ਆ, ਤਲਵਾਰ ਹੈ ਸਿਰਫ ਰੋਕ ਰਿਹਾ, ਉਹਨਾਂ ਨੂੰ ਕਹਿਣ ਡਿਆ ਮਾਰੂਗਾ ਬੱਪਰ, ਤਲਵਾਰ ਵਾਲੀ ਬਾਹ ਨਹੀਂ, ਸਿਰਫ ਰੋਕ ਰਿਹਾ। ਤੂੰ ਨਾ ਹੀ ਤੂੰ ਕੀ ਕਰਨ ਜਾਣਾ, ਸਿਰਫ ਰੋਕਣ ਜਾ ਰਿਹਾ। ਆਪਣੀ ਢਾਲ ਸੁੱਟ ਕੇ ਦੂਸਰੇ ਦੀ ਢਾਲ ਚ ਕਹਿੰਦੇ ਹਿੱਲੀ ਨਾ, ਬਸ ਇੱਥੇ ਹੀ ਰਹਿ, ਇੱਥੇ ਹੀ ਲੁਕੇ ਰਹਿਣਾ। ਮੈਂ ਆਪਣੀ ਵੀ ਗਵਾ ਲਈ ਢਾਲ ਸੀਗੀ ਤੇ ਉਹ ਉਹਦੇ ਵਿੱਚ ਕੜਾਕ ਨਾ ਸਰਾਗ ਵਿੱਚ ਵੈਲਡਿੰਗ ਵਾਲਾ ਸ਼ੀਸ਼ਾ ਰੱਖਿਆ ਤੇ ਐਂ ਵੈਲਡ ਕਰਾਂਦਾ। ਢਾਲ ਸੀ ਤੇ ਘਰ ਦੇ ਬੱਚਿਆਂ ਨੂੰ ਵਿੱਚ ਬਿਠਾ ਕੇ ਇੰਚ ਘੁਮਾ ਝੂਟੇ ਦੇ। ਉਹਨੇ ਸਪਰਿੰਗ ਲਾਇਆ ਤੇ ਸੀਗਾ ਪਹਿਲੇ। ਅੱਛਾ ਸੌਰੀ ਜੰਗਜੂ ਸੀਗਾ ਤੇ ਨਾਲ ਜ਼ਰਾ ਰੰਗਬਾਜ਼ ਵੀ ਸੀਗਾ, ਇੰਜ ਢਾਲ ਦੇ ਆਲੇ ਦੁਆਲੇ ਲਾਈਟਾਂ ਲਵਾਈਆਂ। ਇੱਕ ਦਿਨ ਰਾਤ ਨੂੰ ਲੜਨਗੇ, ਲਾਈਟਾਂ ਵਾਲੀਆਂ, ਸ਼ਾਟ ਪੈ ਗਈ। ਨਹੀਂ ਰਾਤ ਨੂੰ ਲੜਨ ਗਿਆ, ਲਾਈਟਾਂ ਦੀ ਵੇਖ ਤੋਂ ਉਹਨਾਂ ਨੇ ਮਾਰਤਾ, ਉਹਨਾਂ ਨੇ ਕਿਹਾ ਉਹ ਤੁਰਿਆ ਫਿਰਦਾ। ਢਾਲ ਲਾਈ ਆ, ਲੜਨ ਗਿਆ, ਉਹਨਾਂ ਨੇ ਕਿਹਾ ਆਹ ਕੀ ਆ, ਕਹਿੰਦਾ ਨਹੀਂ ਜੀ ਢਾਲ ਤਾਂ ਨਹੀਂ, ਇਹ ਤੇ ਦੇਖ ਤੇ ਰੱਖਣਾ ਢਕਾਣਾ ਕੀ ਮੈਂ ਲੜਨ ਤੇ ਨਹੀਂ ਆਇਆ, ਲੜਨ ਤਾਂ ਨਹੀਂ ਆਇਆ। ਕਹਿੰਦਾ ਉਹ ਦੂਸਰੇ ਭਾਈ ਦੁਸ਼ਮਣਾਂ ਦੇ ਵਿੱਚ ਚਲਾ ਗਿਆ, ਢਾਲ ਵੀ ਫੜੀ, ਤਲਵਾਰ ਵੀ। ਉਹ ਕਹਿੰਦੇ ਬੜਾ ਦਲੇਰ ਆ, ਇੱਧਰ ਹੀ ਆ ਗਿਆ। ਕਹਿੰਦੇ ਜਵਾਨਾ ਲੜਨਾ, ਕਹਿੰਦਾ ਨਹੀਂ ਮੈਂ ਤੇ ਬੂਟੀ ਪੀਤੀ ਸੀ। ਕੀ ਢਾਲ ਫੜ ਕੇ ਜਾ ਰਿਹਾ, ਅੱਗੋਂ ਦੁਸ਼ਮਣ ਆ ਗਏ ਤੇ ਸਿਰ ਤਰਾ ਕੇ ਚਾਈਨੀਜ਼ ਗਾਣਾ ਸ਼ੁਰੂ ਕਰਤਾ। ਅੱਛਾ ਤੰਦੂਰ ਬਣਾਇਆ ਤੇ ਢਾਲ ਦੇ ਉੱਤੇ ਰੋਟੀ ਰੱਖ ਕੇ ਆਂਦੇ ਇੱਡੀ ਥੱਕੀ ਤਲਵਾਰ ਲੈ ਗਿਆ, ਨਾਲ ਉਹਦੇ ਪੱਥਰੀ ਵੀ ਫੜੀ, ਨਾਲ ਚਲਾਈ ਜਾਂਦੇ, ਨਾਲ ਉਹਨੂੰ ਵੀ ਲਾਈ। ਨਾਲ ਉਹਨੂੰ ਐਜੇ ਤੇਜ਼ ਕਰਕੇ ਪਿੱਛੋਂ ਦਸਤੀ ਉਹਦੇ ਕੇ ਨਾਲ ਕੰਮ ਖਾਓ। ਉੱਥੇ ਪਤਾ ਨਹੀਂ ਹਫਤਾ ਲੱਗ ਜਾਣਾ। ਮਹੱਲੇ ਚ ਲੜਾਈ, ਦਸਤੀ ਘਰ ਗਿਆ ਵਾ ਤੇ ਤੇਜ਼ੀ ਨਾਲ ਆ ਗਿਆ, ਖੰਜਰ ਕੱਢਣ ਲੱਗਾ ਤੇ ਨੀਲ ਕਟਰ ਨੇਰੇ ਚ ਚੱਕ ਲਿਆ ਉਹਨੂੰ।
ਕਹਿੰਦਾ 1 ਮਿੰਟ ਪੈਨ ਖੰਜਰ ਭੁੱਲਿਆ ਮੈਂ ਕਹਿੰਦਾ 1 ਮਿੰਟ ਪੈਨ ਨੂੰ ਪਟਾ ਕੇ ਦੇ। ਬੁੱਢੀ ਨੇ ਮੜਾ ਜਿਹਾ ਘਰ ਖਿੱਚਿਆ ਸਾਜ ਉਹ ਮੁੱਕਾ ਨਹੀਂ ਹੁੰਦਾ ਹੱਥ 'ਚ ਪਾਉਣ ਵਾਲਾ ਪਾ ਕੇ ਤੋਂ ਸਾਹਮਣੇ ਫਿਰਨ ਦਿਆ ਉਹ ਯਾਰ ਕੀ ਪਤਾ ਜੀ ਉਹਨੂੰ ਕਾਹਦਾ ਯਾਰ ਪਰ ਉਹਨੂੰ ਕਦਾ ਕੋਈ ਭਾਰ ਭਾਰ ਨਹੀਂ ਯਾਰ ਮਾਰ ਪਰੇ ਜਾਨ ਸ਼ਾਨ ਛੜਾ ਉਹ ਪੈਰਾਂ ਤੇ ਫਸਾ ਕੇ ਪਹਾੜੀ ਤੋਂ ਥੱਲੇ ਨਹੀਂ ਆਉਂਦੇ ਫਟੀਆਂ ਹੀ ਨਾਲ ਸਟਿਕ ਜੀ ਫੜੀ ਹੁੰਦੀ ਬਾਈ ਫੈਸਲ ਵੀ ਭਾਈ ਉਹ ਪਾ ਕੇ ਥੱਲੇ ਨੂੰ ਆਇਆ ਆਪ ਥੱਲੇ ਆ ਗਿਆ ਪਹਾੜੀ ਪਰੇ ਨੂੰ ਡਿੱਗ ਗਈ ਮੈਂ ਤਾਂ ਉਸਤਾਦ ਜੀ ਵੱਡੇ 2 ਚਿੱਲਰ ਲੈਣੇ ਵੱਡੇ ਉਹ ਲਵਾ ਦੇਣੇ ਮੈਂ ਗਲੀ ਸਾਰੀ ਕੂਲਿੰਗ ਕਰ ਦਿਆ ਕਰਨੀ ਗਲੀ ਚ ਨਹੀਂ ਅੱਛੀ ਗੱਲ ਸਾਰੀ ਐ ਕਰਕੇ ਗਲੀ ਨੂੰ ਲਾ ਦਿੱਤਾ। ਤੁਹਾਡੀ ਜਿੰਨੀ ਤੰਗ ਗਲੀ ਹੈ ਨਾ ਉਹ ਹੱਥ ਵਾਲੀ ਪੱਖੀ ਸਿਰਫ ਐ ਨੂੰ ਜਾਂਦੀ ਵਾਪਸ ਨਹੀਂ ਆਉਂਦੀ ਉਹ ਉੱਥੇ ਚਿੱਲਰ ਲਵਾ ਦੇ ਯਾਨੀ ਇੰਜ ਕਰਕੇ ਨਾ ਫਿਰ ਇਧਰੋਂ ਕਰਕੇ ਇੰਜ ਨਹੀਂ ਹੁੰਦੀ ਚਿੱਲਰ ਤੁਹਾਡੇ ਕਿਉਂਕਿ ਇੰਜ ਕਰੋ ਨਾ ਤੇ ਆਹ ਚੀਜ਼ ਸਿੱਧੀ ਕੰਧ 'ਚ ਵੱਜਦੀ। ਜੇ ਕਿਸੇ ਨੇ ਪਿੱਛੇ ਨੂੰ ਦੇਖਣਾ ਹੋਵੇ ਨਾ ਇਦਾਂ ਕੰਧ ਤੇ ਲੱਗਣਾ ਪੈਂਦਾ ਫੇਰ ਵੇਖਦਾ। ਚਿੱਲਰ ਤੁਹਾਡੇ ਹਜੇ ਪੱਖਿਆਂ ਦੇ ਨਾਲ ਡਿਮਰ ਦਾ ਰਿਵਾਜ ਹੈ ਨਹੀਂਗਾ ਚਿੱਲਰ ਅੱਛਾ ਜਾਣਦੇ ਕਿਸੇ ਨੂੰ ਯਾਰ ਤੁਸੀਂ ਨਾ ਵੱਡੀ ਮੰਜੀ ਖੜ ਕੇ ਕਰਕੇ ਉੱਤੇ ਡਾਲਰਸ ਦਾ ਬੈਨਰ ਪਾਇਆ ਹੋਇਆ ਜਿਹਨੂੰ ਤੁਸੀਂ ਫ੍ਰਿਜ ਸਮਝਦੇ ਤੇ ਚਿੱਲਰ ਲਵਾਉਣਾ ਚਿੱਲਰ ਦਾ ਦੱਸ ਨਹੀਂ ਉਸਤਾਦ ਇਹ ਕਿਹੜਾ ਕੋ ਔਖਾ ਹੈਗਾ ਵਾ ਐਡਾ ਪਿੱਲਰ ਬਣਾ ਕੇ ਵਿੱਚ ਨਹੀਂ ਵੈਸੇ ਯਾਰ ਤੁਸੀਂ ਆਪਣੇ ਬੱਚਿਆਂ ਸਾਰਿਆਂ ਤੇ ਤੁਸੀਂ ਇੰਸਟਾਲਮੈਂਟ ਤੇ ਲੈ ਲਓ ਏਸੀ ਇਹ 'ਚ ਕਿਹੜੀ ਗੱਲ ਆ 5-7 ਹਜ਼ਾਰ ਰੁਪਏ ਮਹੀਨੇ ਦੇ ਏਸੀ ਲੱਭ ਜਾਂਦਾ ਅੱਜ ਕੱਲ੍ਹ ਪਰ ਲੈਣਾ ਹੀ ਨਹੀਂ ਤੁਸੀਂ ਪਤਾ ਨਹੀਂ ਕਿੱਥੇ ਪੈਸੇ ਜੋੜੀ 7,000 ਦੇ ਵਿੱਚ ਲੱਭਦਾ ਹੋਵੇ ਨਾ ਤੇ ਫਿਰ ਇੰਸਟਾਲਮੈਂਟ ਪਤਾ ਕੀ ਜੇ ਲੱਖ ਸਵਾ ਲੱਖ ਦਾ ਏਸੀ ਆ ਉਹ ਓਨਾ ਹੀ ਡਬਲ ਉਹਨਾਂ ਪਾ ਦਿੱਤਾ 40% ਉੱਤੇ ਲੈਣ ਹਾਂਜੀ ਤੇ ਲੈ ਵੀ ਤੇ 5-7 ਹਜ਼ਾਰ ਰੁਪਏ ਮਹੀਨਾ ਰਹੇ ਨੇ ਨਾ ਯਾਰ ਇਹ ਥੋੜਾ ਵਾ 15% 10% 20% ਉਹ ਨਹੀਂ ਯਾਰ ਕੋਈ ਨਹੀਂ ਕੁਛ ਨਹੀਂ ਹੁੰਦਾ 40% ਓਏ ਆ ਪਤਾ ਨਹੀਂ ਲੱਗਦਾ ਕੁਛ ਨਹੀਂ ਹੁੰਦਾ 12 ਗ੍ਰੇਡ ਜੋੜ ਕੇ ਐਂਡ ਵਾਲੇ ਗ੍ਰੇਡ 'ਚ ਬਰਫ਼ ਰੱਖ ਕਹਿੰਦਾ ਟਾਵਰ ਏਸੀ ਸਾਡੇ ਘਰ ਟਾਵਰ ਏਸੀ ਓਏ ਯਾਰ ਕੀ ਹੋ ਗਿਆ ਤੈਨੂੰ ਯਾਰ ਉਹ ਹੋਰ ਹੁੰਦਾ ਵਾ ਬਹੁਤ ਅੱਛੇ ਵੀ ਨਹੀਂ ਯਾਰ ਤੁਸੀਂ ਲਵਾਓ ਕੋਈ ਬਿੱਲ ਬਹੁਤ ਆ ਜੀ ਹੁੰਦਾ ਕੁਛ ਨਹੀਂ ਹੁੰਦਾ ਤੇ ਕੂਲਰ ਜਿਹੜਾ ਵਾ ਉਹਦਾ ਕਿਸ ਤਰ੍ਹਾਂ ਉਹਦਾ ਵੀ ਉਨਾ ਹੀ ਬਿੱਲ ਆ 2 ਤਕਰੀਬਨ 1.5 ਪੌਣੇ 2 ਐਂਪੀਅਰ ਕੂਲਰ ਲੈਂਦਾ ਹਾਂਜੀ ਕੂਲਰ ਦੀ ਮੋਟਰ ਤੇ 2 ਐਂਪੀਅਰ ਹੀ ਅੱਜ ਕੱਲ੍ਹ ਇਨਵਰਟਰ ਏਸੀ ਲੈਂਦਾ ਹਾਂਜੀ ਟਨ ਦਾ ਲੈ ਲਓ ਇਹ ਨਹੀਂ ਲੈਂਦਾ 7 ਰੁਪਏ ਦੀ ਗੋਲੀ ਲੈ ਲੈਂਦਾ ਮੈਡੀਕਲ ਸਟੋਰ ਤੋਂ ਘੰਟਾ ਉੱਥੋਂ ਠੰਡ ਲੈ ਲੈਂਦਾ ਤੋਲੇ ਦੀ ਗੋਲੀ ਹਾਂਜੀ ਕਿਹੜੀ 7 ਰੁਪਏ ਦੀ ਗੋਲੀ ਲਊਗਾ ਘੰਟਾ ਉੱਥੋਂ ਕੇਅਰ ਫਾਰਮੇਸੀ ਤੋਂ ਨਹੀਂ ਨਿਕਲੀ ਉਹਨੇ ਏਸੀ ਲੱਗਾ ਨਾ ਉਹਨਾਂ ਨੂੰ ਇਦਾਂ ਲੱਗੂ ਜਿੱਦਾਂ ਕੋਈ ਬਹੁਤ ਵੱਡਾ ਮਰੀਜ਼ ਆ ਬਾਅਦ ਚੋਂ ਇੱਕੋ ਹੀ ਨਾਈਸ ਲੈ ਕੇ ਨਿਕਲ ਐ ਵੀ ਬਹਿਸ ਕਰਦਾ ਰਹੋ ਯਾਰ ਮਹਿੰਗੀ ਦੇ ਰਹੇ ਤੁਸੀਂ ਐਵੇਂ ਮੁਦੱਸਰ ਨੇ ਕੂਲਰ ਲਵਾਇਆ ਨਾ ਏਸੀ ਤੇ ਇੱਕ ਛੋਟਾ ਜਿਹਾ ਪੱਖਾ ਵੀ ਲਵਾਇਆ ਮੈਂ ਕਿਹਾ ਓਏ ਆ ਕੀ ਕਹਿੰਦਾ ਏਸੀ ਦਾ ਸ਼ਾਗਿਰਦ ਵਾ ਯਾਰ ਉਹ ਵੀ ਬੜੀ ਬੜੀ ਨਾਜ ਗੱਲ ਕਰਦਾ ਮੁਦੱਸਰ ਵੀ ਆ ਕਹਿੰਦਾ ਏਸੀ ਦਾ ਸ਼ਾਗਿਰਦ ਆ ਦੱਸੋ ਯਾਰ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਤੇ ਅੱਛਾ ਮੈਂ ਹੁਣ ਕੀ ਕਹਿਣ ਲੱਗਾ ਸੀ ਗੱਲ ਮੈਂ ਕਰਨੀ ਸੀ ਯਾਰ ਪਤਾ ਨਹੀਂ ਚਲੋ ਮੈਂ ਫਿਰ ਅਗਲੇ ਸ਼ੋਅ 'ਚ ਕਰ ਲਾਂਗਾ ਯਾਦ ਕਰਕੇ ਹੈਨਾ ਠੀਕ ਹੈ ਜੀ ਚਲੋ ਬਸ ਜਾਓ ਹੁਣ ਅੱਲਾ ਹਾਫਿਜ਼ ਚਾਚਾ ਜੀ ਕੀ ਗੱਲ ਓਏ ਯਾਰ ਮੌਲਵੀ ਸਾਹਿਬ ਵੀ ਨਹੀਂ ਹਟਣਦੇ ਬਜ਼ੁਰਗੋ ਧਿਆਨ ਨਾਲ ਗੱਡੀ ਚਲਾਓ ਬਾਜੀ अस्सलाम वालेकुम बाजी मैं ਖਤਮ ਹੋ ਗਿਆ ਸ਼ੋਅ ਖੁਦਾ ਹਾਫਿਜ਼ ਕਿਹਾ ਹੈ बाजी अस्सलाम वालेकुम अल्लाह ਮਿਹਰਬਾਨੀ